गले गले नल अथरू सुटदा दिल पागल नू समझावा की तेरे आन दा रोज पुछदा हर रोज बहाने ओ हुण मेरी ते ओ मनदा नहीं हुण मेरी ते मनदा नहीं तुसी आप मना के टुरे जायो बड़ा याद मैनू आवे एक पिंड पंजाब दा बड़ा याद मैनू आवे एक पिंड पंजाब दा ओ पिंड मेरे बचपन दा बचपन दा ओ पिंड मेरे बाप दा बड़ा याद मैनू आवे एक पिंड पंजाब दा प्यार मुहब्बत सी ते नाले दुख सुख सांझे सी धर्म कोई जाने ना नफरत तो वांझे सी प्यार मुहब्बत सी ते नाले दुख सुख सांझे सी धर्म कोई जाने ना नफरत तो वांझे सी इंज बदल गई जिंदगी इंज बदल गई जिंदगी जिवें पन्ना किताब दा बड़ा याद मैनू आवे एक पिंड पंजाब दा अज भी आउंदियां उस मिट्टी दियां महकां विच हवावां दे एक एक मंजर एक एक नक्शा वसिया विच निगाहां दे अज भी आउंदियां उस मिट्टी दियां महकां विच हवावां दे एक एक मंजर एक एक नक्शा वसिया विच निगाहां दे रब्बा मेल करा दे तू रब्बा मेल करा दे तू मुड़ सिख ते नवाब दा बड़ा याद मैनू आवे एक पिंड पंजाब दा बड़ा याद मैनू आवे एक पिंड पंजाब दा ओ पिंड मेरे बचपन दा ओ पिंड मेरे बचपन दा ओ पिंड मेरे बाप दा बड़ा याद मैनू आवे एक पिंड पंजाब दा।
अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ 11 ਸ਼ਮਾਲੀ ਦੇ ਵਿੱਚ, ਜੋ ਕਿ ਤਹਿਸੀਲ ਬਲਵਾਲ ਜ਼ਿਲ੍ਹਾ ਸਰਗੋਦਾ ਦੇ ਵਿੱਚ ਪੈਂਦਾ ਹੈ ਪਿੰਡ ਇਹ। ਇਸ ਪਿੰਡ ਦੇ ਵਿੱਚ ਇੱਕ ਸਾਡੇ ਦੋਸਤ ਜਮੀਲ ਜੱਟ ਸਾਹਿਬ ਨੇ ਬਜ਼ੁਰਗਾਂ ਦੀ 2 ਮਿੰਟ ਦੀ ਕਲਿੱਪ ਬਣਾਈ ਸੀਗੀ, ਜਿਹੜੀ ਕਿ ਇੰਡੀਆ ਦੇ ਵਿੱਚ ਸੰਗਰੂਰ ਜ਼ਿਲ੍ਹਾ ਦੇ ਵਿੱਚ ਈਲਵਾਲ ਪਿੰਡ ਦੇ ਰਹਿਣ ਵਾਲਿਆਂ ਨੇ ਵੇਖੀ, ਜਿਨ੍ਹਾਂ ਵਿੱਚ ਫੈਮਿਲੀ 420 ਦੇ ਜਿਹੜੇ ਅਦਾਕਾਰ ਸੀਗੇ ਗੁਰਜੀਤ ਚਿੱਤਰਕਾਰ, ਉਹਨਾਂ ਤੱਕ ਵੀ ਉਹ ਵੀਡੀਓ ਪਹੁੰਚੀ ਔਰ ਉਹਨਾਂ ਨੇ ਡਿਮਾਂਡ ਕੀਤੀ ਕਿ ਸਾਡੇ ਇਸ ਬਜ਼ੁਰਗ ਨੂੰ, ਜਿਹੜੇ ਕਿ ਸਾਡੇ ਵਾਲਦੈਨ ਦੇ, ਸਾਡੇ ਵਡਾਰੂਆਂ ਦੇ ਹਾਣੀ ਸੀਗੇ, ਉਹਨਾਂ ਨਾਲ ਜਾ ਕੇ ਬਾਜ਼ਾਬਤਾ ਇੱਕ ਇੰਟਰਵਿਊ ਕਰਕੇ ਅਪਲੋਡ ਕੀਤਾ ਜਾਵੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਸਾਰੀਆਂ ਸਾਡੇ ਤੱਕ ਪੂਰੀਆਂ ਪਹੁੰਚਣ। ਇਸੇ ਸਿਲਸਿਲੇ ਵਿੱਚ ਅਸੀਂ ਅੱਜ ਆਏ ਹਾਂ ਜੀ ਚੱਕ ਨੰਬਰ 11 ਸ਼ਮਾਲੀ ਦੇ ਵਿੱਚ, ਇੱਥੇ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਨ। ਦੱਸਦੇ ਜਾਂਦੇ ਜੀ ਕਿ ਗੁਰਚੇਤ ਚਿੱਤਰਕਾਰ ਫੈਮਿਲੀ 420 ਦੀਆਂ ਜਿੰਨੀਆਂ ਵੀ ਸੀਰੀਜ਼ ਬਣੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਅਦਾਕਾਰੀ ਕੀਤੀ ਔਰ ਅਦਾਕਾਰੀ ਜਿਹੜੀ ਉਹਨਾਂ ਦੀ ਬਹੁਤ ਮਤਲਬ ਹਿੱਟ ਹੁੰਦੀ ਸੀ, ਮਜ਼ਾਹੀਆ ਅਦਾਕਾਰ, ਜਿਹਦੇ ਵਿੱਚ ਉਹ ਅਕਸਰ ਲੜਾਈ ਪੜ੍ਹਾਈ ਵਾਲੇ, ਯਾਨੀ ਕਿ ਬੁੜੀਆਂ ਵਾਲੀ ਲੜਾਈ, ਲੇਕਿਨ ਹਕੀਕਤ ਦੇ ਵਿੱਚ ਉਹ ਬੜੇ ਹੀ ਮਿਲਣਸਾਰ ਅਤੇ ਹਸਮੁਖ ਬੰਦੇ ਆ। ਗੁਰਚੇਤ ਚਿੱਤਰਕਾਰ, ਉਹਨਾਂ ਦੇ ਪਿੰਡ ਦੇ ਬਜ਼ੁਰਗ ਸਾਨੂੰ ਮਿਲ ਗਏ ਔਰ ਉਹਨਾਂ ਦੇ ਨਾਲ ਇੱਕ ਸਾਨੂੰ ਹੋਰ ਪਿੰਡ ਦੇ, ਉਹਨਾਂ ਦੇ ਹੀ ਪਿੰਡ ਦੇ ਇੱਕ ਬਜ਼ੁਰਗ ਮਿਲ ਗਏ। ਅਸੀਂ ਕਿਹਾ ਇਹਨਾਂ ਦੋਵਾਂ ਨੂੰ ਇਕੱਠੇ ਬਿਠਾ ਕੇ ਇਹਨਾਂ ਕੋਲ ਗੱਲਾਂ ਬਾਤਾਂ ਪੁੱਛਦੇ ਹਾਂ, ਮਜ਼ੀਦ ਗੱਲਾਂ ਬਾਤਾਂ ਹੋਰਾਂ ਦਾ ਵੀ ਪਤਾ ਲੱਗੂਗਾ, ਕਿਉਂਕਿ ਇਹਨਾਂ ਦੀ ਬਜ਼ੁਰਗਾਂ ਦੀ ਵੀ ਉਮਰ ਕਾਫੀ ਸੀ ਜਦੋਂ ਉੱਥੋਂ ਉੱਠ ਕੇ ਆਏ ਸੀਗੇ। ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਰੂਬਰੂ ਕਰਦੇ ਜੀ। ਅਸਲਾਮ ਵਾਲੇਕਮ ਜੀ। ਵਾਸਲਾਮ ਜੀ। ਬਾਬਾ ਜੀ ਕੀ ਹਾਲ ਚਾਲ, ਆਪਣਾ ਨਾਮ ਦੱਸੋ? ਠੀਕ ਹੈ, ਕਾਦਰ ਬਖਸ਼ ਜੀ। ਕਾਦਰ ਬਖਸ਼ ਜੀ ਜੀ। ਤੁਹਾਡੀ ਤਾਂ ਬਾਹਰ ਬੜੀ ਬੱਲੇ ਬੱਲੇ ਹੋ ਗਈ, ਇੰਡੀਆ ਦੇ ਵਿੱਚ ਪਤਾ ਲੱਗਾ ਹੋਣਾ। ਉਹ ਜੀ ਬਸ ਤੈਨੂੰ ਪਤਾ ਵੀ ਅਸੀਂ ਸਾਰਿਆਂ ਨੂੰ ਜਾਣਦੇ ਤੇ ਬੱਚੇ ਨੂੰ ਵੀ ਜਾਣਦੇ, ਵੱਡਿਆਂ ਨੂੰ ਵੀ ਜਾਣਦੇ ਤੇ ਸਮਝ ਆ ਗਈ, ਤੇ ਉਹ ਇਸ ਵਾਸਤੇ ਤੇਰੇ ਪਤਾ ਅਸੀਂ ਉਹ ਤਾਂ ਗੱਲ ਹੋਈ ਸੀ ਥੋੜ੍ਹੀ ਬਹੁਤੀ। ਆਪਣਾ ਪਿਛਲਾ ਪਿੰਡ ਸਾਰਾ ਦੱਸੋ, ਕਿੱਥੋਂ ਆਏ ਆਪਾਂ? ਈਲਵਾਲ। ਅੱਛਾ ਜੀ ਜੀ। ਜ਼ਿਲ੍ਹਾ ਸੰਗਰੂਰ। ਤਹਿਸੀਲ ਕਿਹੜੀ ਲੱਗਦੀ ਸੀ? ਤੁਸੀਂ ਉਹੀ ਉਹ ਰਿਆਸਤ ਦੀ ਆ। ਅੱਛਾ ਰਿਆਸਤ। ਜੀ ਜੀ। ਸੰਗਰੂਰ ਰਿਆਸਤ ਦੀ। ਉਹ ਡਾਕਖਾਨਾ ਥਾਣਾ? ਉਹ ਜੀ ਡਾਕਖਾਨਾ ਥਾਣਾ ਉਹ ਇੱਕੋ ਹੀ ਸੀ, ਉਹ ਉੱਥੇ ਹੀ ਰਹਿੰਦੇ ਸੀ ਉਹੀ ਸੀ ਬਸ, ਉਸੇ ਸ਼ਾਇਦ ਸਭ ਕੁਛ ਉਹੀ ਸੀ। ਹਾਂ। ਕਿੰਨੀ ਕੁ ਆਪਣੀ ਉਮਰ ਸੀ ਉਦੋਂ? 12-13 ਸਾਲ ਸੀ। ਅੱਛਾ ਜੀ ਜੀ। ਮੈਂ ਠੀਕ ਠਾਕ ਸੀ ਉਂਝ। ਅੱਛਾ। ਹਾਂ। ਆਪਣੀ ਕਿਹੜੀ ਬਰਾਦਰੀ ਹੈ ਜੀ? ਬਰਾਦਰੀ ਢੇਰ ਸਾਰੀ ਬਣਦੀ ਸੀ ਸਾਡੀ ਤਾਂ। ਨਾ ਆਪਣੀ ਕੌਮ ਕਿਹੜੀ ਆ? ਰਾਈ ਬਰਾਦਰੀ। ਅੱਛਾ, ਰਾਈ ਬਰਾਦਰੀ ਹੈ, ਰਾਈ ਬਰਾਦਰੀ। ਹਾਂ। ਨਾਲ ਦੇ ਬਾਬਾ ਜੀ ਉਹਨਾਂ ਕੋਲ ਵੀ ਪੁੱਛਦੇ, ਉਹਨਾਂ ਦਾ ਨਾਂ ਕੀ ਹੈ ਜੀ, ਉਹਨਾਂ ਦੀ ਬਰਾਦਰੀ ਕਿਹੜੀ ਹੈ ਜੀ? अस्सलाम वालेकुम। मेरा नाम मोहम्मद बशीर कंबो अहमदाबाद का, रहने वाला ईलवाल का, तो जिला संगरूर, उस वक्त रियासत, तो बाद च जिला बन गया। पहले नाम सी खैरदीन कंबो, बाबा उमरदीन कंबो, बाबा बरकत कंबो, ये असी 4 भरा सन दौला। ਬਾਬਾ ਜੀ ਆਪਣਾ ਪਿੰਡ ਜਿਹੜਾ ਸੀਗਾ जी जी। ਇਹ ਕਿੱਦਾਂ ਦਾ ਸੀ, ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਉੱਥੇ ਇੱਕ ਮੋਹ ਵੀ ਜਾਂਦੇ, ਇਹ ਆਈ ਸਾਡੇ ਕਾਦਰੋਂ ਗਵਾਂਢੀ ਸਨ, ਅੱਛਾ। ਤੇ ਹੋਰ ਉੱਥੇ ਹੋਰ ਬਥੇਰੇ ਸਿੱਖ ਵੀ ਹਨ, ਹਾਂ ਹੋਰ ਬਰਾਦਰੀਆਂ ਬਥੇਰੀਆਂ। ਮੈਂ ਤਾਂ ਛੋਟ ਹੈਂ ਹਿੰਦੂ ਬਥੇਰੇ ਹਾਂ ਹਿੰਦੂ ਰਾਜ ਜੀ। ਕਪੂਰੀ ਨੰਬਰਦਾਰ, ਇਸ ਤਰ੍ਹਾਂ ਦੇ, ਹੁਣ ਮੈਂ ਵੱਡਿਆਂ ਜਿਹੜੇ ਨਾਂ ਦੱਸੇ ਨਾ, ਦੱਸੋ ਨਾ ਉਹਨਾਂ ਦੇ ਕਿਹੜੇ ਵੱਡੇ ਵੱਡੇ ਸੀਗੇ ਜਿਹੜੇ? ਕਪੂਰੀ ਨੰਬਰਦਾਰ ਸੀ ਇੱਕ, ਅੱਛਾ। ਤੇ ਦੂਸਰਾ ਨੰਬਰਦਾਰ ਕਾਦਰ ਬਖਸ਼ ਪਤਾ। ਤੁਸੀਂ ਮਾੜਿਆ ਦੱਸੋ ਪਿੰਡ ਦੇ ਬਾਰੇ, ਆਪਣਾ ਵਸੇਬ ਕਿੱਦਾਂ ਦਾ ਸੀ, ਕਿਹੜੇ ਕਿਹੜੇ ਲੋਕ ਆਪਣੇ ਆਂਢ ਗੁਆਂਢ ਕੌਣ ਸੀ, ਪਿੰਡ ਕਿਹੜੇ ਕਿਹੜੇ ਸੀ ਆਲੇ ਦੁਆਲੇ? ਆਲੇ ਦੁਆਲੇ ਆਲੇ ਸਾਡੇ ਨਾਲ ਖੇੜੀ, ਅੱਛਾ। ਗੱਗੜਪੁਰ, ਹਾਂ। ਬਲਵਾੜ, ਖਰਾਣੀ, ਤੇ ਇੱਧਰ ਆ ਗਿਆ ਛੰਨਾ, ਰਾਜੋ ਮਾਰੇ ਪਿਛਲੇ ਪਾਸੇ, ਤੇ ਫਿਰ ਸੰਗਰੂਰ, ਇਹ ਪਿੰਡ ਦੇ ਨਾਲ ਹੋ ਗਿਆ। ਐੜੇ ਗੁਰਚੇਤ ਚਿੱਤਰਕਾਰ ਸਾਹਿਬ ਨਾਲ ਤੁਹਾਡੀ ਗੱਲਬਾਤ ਵੀ ਹੋਈ ਆ, ਤੁਹਾਡੀ ਵੀਡੀਓ ਵੀ ਦੇਖੀ ਆ, ਉਹ ਤੁਹਾਨੂੰ ਬੜਾ ਮਿਲ ਕੇ ਰੋਏ ਆ ਟੈਲੀਫੋਨ ਕਾਲ ਤੇ, ਉਹਨਾਂ ਨੇ ਬੜਾ ਮੁਹੱਬਤ ਦਾ ਇਜ਼ਹਾਰ ਕੀਤਾ, ਤੁਹਾਨੂੰ ਕਿੱਦਾਂ ਲੱਗਾ? ਉਹ ਬੜਾ ਉਹਦਾ ਪਿਓ ਦਾ ਵੀ, ਉਹਦਾ ਦਾਦੇ ਦਾ ਵੀ ਮੈਂ ਨਾਮ ਜਾਣਦਾ, ਆਪਣਾ ਉਹਦੇ ਦਾਦੇ ਦਾ, ਦੱਸੋ ਨਾਂ ਕੀ ਹੈ? ਤੇ ਉਹਦੇ ਦਾਦੇ ਦਾ ਹੈਗਾ ਸੀ ਯਾਰ ਆਪਣਾ, ਮੇਰੇ ਹੁਣ ਦੇਹ 'ਚ ਫੇਰ ਭੁੱਲ ਹੈ ਦਾਨਾ 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 ਦਾ ਦੇਖ ਭਾਰਾ ਜਿਹਾ ਬੰਦਾ ਸੀ। ਅੱਛਾ। ਹਾਂ। ਅੱਛਾ। ਇੱਧਰ ਮੁਸਲਮਾਨਾਂ ਦੇ ਪਹਿਲੇ ਬੇੜੇ ਉਹਨਾਂ ਦਾ ਪਹਿਲਾਂ ਖੂਹ ਸੀ ਉਹਨਾਂ ਦਾ। ਹਾਂ। ਅੱਛਾ। ਅਤੇ ਬਾਕੀ ਹੋਰ ਲੰਬੜਦਾਰ ਤੇ ਜਿਹੜੇ, ਇੱਕ ਪੂਰੀ ਲੰਬੜਦਾਰ ਤੇ ਇੱਕ ਗਰਮਾਨੀ ਤੇ ਦੂਜਾ ਦੇਵਾ, ਚੌਥਾ ਕਾਲੂ ਖਾਂ,
ਤੇ ਪੰਜਵਾਂ ਚਾਨਣ, ਹਾਂ। 5 ਨੰਬਰ ਦਾ ਅਰਥ ਹੈ। ਐਡਾ ਵੱਡਾ ਪਿੰਡ ਸੀ? ਹਾਂ ਅੱਛਾ। ਹਾਂ। ਮੁਸਲਮਾਨਾਂ ਦੇ ਘਰ ਕਿੰਨੇ ਸੀ ਤੇ ਬਾਕੀ ਬਰਾਦਰੀਆਂ ਦੇ ਘਰ ਕਿੰਨੇ ਸੀ? ਆਪਣੇ ਕਮੋਆਂ ਦੇ ਘਰ ਵੀ ਢੇਰ ਸਾਰੇ 200 ਬੈਠੇ ਥੇ, ਅੱਛਾ। ਤੇ ਬਾਕੀ ਰਾਂਝਾਂ ਦੇ ਘਰ ਜ਼ਿਆਦੇ ਥੇ। ਹਾਂ। ਉਹ ਤੈਨੂੰ ਪਤਾ ਖਾਸੇ ਉਹਨਾਂ ਬੁੜਿਆਂ ਦੀ ਦਾਸ ਬਾਬਾ ਸੀ, ਚੰਗੀ ਭਲੀ ਸੀ। ਹੂੰ। ਤੇ ਪਿਓ ਜਿਹੜਾ ਮੇਰਾ ਸੀ ਉਹ ਆਪਣੇ ਪਰਾਂ ਦੇ ਫੈਸਲੇ ਵੀ ਕਰਦਾ ਸੀ, ਦੱਲੂ। ਅੱਛਾ। ਜੀ ਜੀ ਹਾਂ। ਦਾਦਾ ਤੁਹਾਡਾ? ਨਾ ਪਿਓ ਮੇਰਾ। ਤੁਹਾਡਾ ਬਾਪ? ਹਾਂ ਅਬਦੁੱਲਾ ਸੀ ਦੱਲੂ ਸਾਹਿਬ ਹਾਂ, ਇਹ ਤਾਂ ਪਤਾ ਨਾ। ਹਾਂ ਹੈ ਬਈ। ਕਿੰਨੇ ਭਾਈ ਸੀਗੇ? 3 ਅੱਛਾ। ਪੱਲੂ, ਦੱਲੂ, ਅਰੀਆ। ਅੱਛਾ। ਜੀ ਹਾਂ। ਫਿਰ ਦੂਜਿਆਂ ਦੇ ਆਪਣਾ ਮਾਮਦੀਨ, ਖਿਉਣਾ, ਨਿਜ਼ਾਮ, ਤੇ ਇੱਕ ਦੇ ਆਪਣਾ ਮੌਲਾ, ਤੇ ਉਹਦਾ ਆਪਣਾ ਹੈਗਾ ਸੀ ਅਹਿਮਦ, ਤੇ ਜਿਹੜਾ ਫੰਮਣ ਦਾ ਬਲੀ ਸੀ ਉਹਦਾ ਹੈਗਾ ਸੀ ਫੰਮਣ, ਉਹਦਾ ਆਪਣਾ ਫੰਮਣ ਦਾ ਬਲੀ ਦਾ ਪਿਓ ਫੰਮਣ, ਤੇ ਇੱਕ ਹੈਗਾ ਸੀ ਆਪਣਾ ਬਾਜਾ, ਉਹਦੇ 2 ਪੁੱਤਰ ਉਮਰਦੀਨ ਤੇ ਨੂਰੂ। ਬਾਬਾ ਜੀ ਪਿੰਡ ਦੇ ਵਿੱਚ ਮਸਜਿਦਾਂ ਜਾਂ ਗੁਰਦੁਆਰੇ ਕਿੱਧਰਲੀ ਸਾਈਡ ਤੇ ਸੀਗੇ? ਉਹ ਜੀ ਗੁਰਦੁਆਰਾ ਸਾਡੇ ਐਂ ਕਰਕੇ ਇੱਧਰਲੇ ਪਾਸੇ ਸੀਗਾ, ਬਰਾਬਰ ਤੇ ਅੱਛਾ। ਗੁਰਦੁਆਰਾ, ਹਾਂ। ਤੇ ਇਸ ਰੋਡ ਸਾਡੇ ਮਕਾਨ ਤੇ ਸਾਰੇ ਬਰਾਦਰੀ ਸਾਰੇ ਗਾਹਾਂ ਜਾ ਕੇ ਮਸੀਤ ਤੀ, ਬਿੱਗਾ ਛੱਡ ਕੇ ਇਹ ਗਲੀ ਆਉਂਦੀ ਆ, ਐਂ ਕਰਕੇ ਇੱਥੇ ਮਸੀਤ ਤੀ। ਤੇ ਪਿੰਡ ਦੀਆਂ ਕੋਈ ਪੁਰਾਣੀਆਂ ਗਲੀਆਂ, ਬਾਜ਼ਾਰ ਜਾਂ ਕੋਈ ਐਸੀ ਚੀਜ਼ ਜਿਹੜੀ ਤੁਸੀਂ ਸਮਝਦੇ ਵੀ ਉਹ ਹਜੇ ਤਾਈਂ ਉਦਾਂ ਹੀ ਹੋਊਗੀ? ਉਹ ਜੀ ਗਲੀਆਂ ਕੀ ਜਿਹੜੀ ਪੁਰਾਣਾ ਪਿੰਡ ਸੀ ਨਾ, ਹਾਂ। ਉਹਦੇ ਵਿੱਚ ਕੱਚੀ ਥਾਈ ਸੀ, ਅੱਛਾ। ਤੇ ਗਾਹਾਂ ਜਾ ਕੇ ਫਿਰ ਪੱਕੀ ਥਾਈ ਸੀ। ਉਹ ਚੌਂਕ ਉੱਥੇ ਬਣਦਾ ਸੀ ਬੜਾ, ਚੌਂਕ ਇੱਥੇ ਹੀ ਬਣਦਾ ਸੀ, ਕੱਚੀ ਸੀ ਪਹਿਲੀ, ਪੱਕੀ ਸੀ। ਆਪਾਂ ਦਾਰਾ ਬੋਲਦੇ ਹਾਂ, ਉਹ ਥਾਈ ਬੋਲਦੇ ਸੀ। ਹਾਂ। ਕੋ ਆਪਣੇ ਹਾਣੀਆਂ ਬੇਲੀਆਂ ਦੇ ਜਾਂ ਪਿੰਡ ਦੇ ਸਿਰ ਕੱਢਵੇਂ ਬੰਦਿਆਂ ਦੇ ਨਾਂ ਦੱਸੋ ਉੱਥੋਂ ਦੇ। ਜਿਹੜੇ ਮੇਰੇ ਹਾਣੀ ਤੇ ਨਾ ਆਪਣਾ ਸਾਰੇ ਤੇ ਵੱਡੇ ਤੇ ਛੋਟੇ ਤੇ ਉਹਨਾਂ ਦੇ ਇੱਕ ਭਾਨ, ਦਖਾਨ, ਤੇ ਜਾਗਰ, ਤੇ ਜੰਗ, ਤੇ ਸਰਵਣ, ਇਹ 4 ਭਰਾ ਤੇ। ਅੱਛਾ। ਅੱਛਾ। ਇੱਕ ਦੂਜੇ ਤੇ ਚੰਦੇ ਦੇ, ਤੇ ਗੁਰਦੇਵ ਤੇ ਬਲਦੇਵ, ਤੇ ਦੂਜੇ ਦੇ ਝੰਡੇ ਤੇ ਮਿਸਤਰੀ, ਦਰਖਾਨ, ਉਹ ਹੈਗੇ, ਤੇ ਇੱਕ ਆਪਣਾ ਬੁੜੇ ਨਾਲ ਝੰਡਾ ਸੀ, ਅੱਛਾ। ਤੇ ਬੁੜੀ ਨਾਲ ਭੋਲੀ ਸੀ, ਤੇ ਪੁੱਤਰ ਨਾਲ ਇੱਕ ਨਾਲ ਦਲੀਪ ਸੀ, ਤੇ ਇੱਕ ਨਾਲ ਮੁਨਸ਼ੀ ਸੀ, ਇੱਕ ਨਾਲ ਚੇਤੂ ਸੀ। 3-4 ਬੰਦੇ ਉਹ ਥੇ ਹੈ ਜੀ। ਬਾਕੀ ਜਿਹੜੇ ਮੇਰੇ ਸੈਂਟਰ ਦੇ ਉਹ ਦੇਵੇ ਦੇ ਭਤੀਜੇ ਤੇ ਸੇਵੇ ਦੇ ਮੁੰਡੇ, ਉਹਨਾਂ ਦੇ ਨਾਂ ਮੈਂ ਕੋਈ ਨਹੀਂ ਜਾਣਦਾ। ਮੈਂ ਰਹਿੰਦਾ ਉਹਨਾਂ ਨਾਲ ਸੀ, ਮੇਰੇ ਪਿਓ ਦਾ ਉਹ ਸੇਵੇ ਨਾਲ ਮੇਰੇ ਪਿਓ ਦਾ ਯਾਰ ਦਾ ਨਾ ਬੜਾ ਸੀ, ਜਾਂਦਾ ਉਹਦਾ ਮੈਂ ਹੈਗਾ ਸੀ, ਪਰ ਉਹ ਮੁੰਡਿਆਂ ਦੇ ਨਾਂ ਭੁੱਲ ਗਿਆ ਵਾ। ਤੁਹਾਡੇ ਘਰਾਂ ਵਿੱਚ ਕਿਹਨਾਂ ਘਰਾਂ ਦਾ ਆਣ ਜਾਣ ਸੀਗਾ, ਸਿੱਖ ਜਾਂ ਹਿੰਦੂ ਬਰਾਦਰੀ ਦੇ? ਉਹਦਾ ਸਾਰੀ ਸਾਰੇ ਜਿਨ੍ਹਾਂ ਦਾ ਬਹੁਤਾ ਹੋਵੇ ਪ੍ਰਪਣ ਬਣਿਆ ਹੁੰਦਾ। ਮੇਰੇ ਪਿਓ ਨਾਲ ਬਾਹਲਾ ਤਾਂ ਹੈਗਾ ਸੀ। ਇੱਕ ਹੈਗੇ ਤੇ ਦਿੱਤ ਕੇ ਸ਼ੇਰ ਸੂ, ਗੇਰ ਤੇਰ ਸੂ, ਤੇ ਮੇਰ ਸੂ, ਤੇ ਇਹ 4 ਭਰਾ ਤੇ ਉਹ। ਅੱਛਾ। ਤੇ ਉਹਦਾ ਪਿਓ ਨਾਲ ਗਰਨਾਮੀ ਤੇ ਦਿੱਤ, 2 ਭਰਾ ਉਹ ਸੇ। ਤੇ ਦੂਜੇ ਪਾਸੇ ਇੱਧਰ ਆ ਗਏ, ਉਹ ਉਹਨਾਂ ਦਾ ਪਿਓ ਲਾਲੂ ਸੀ, ਤੇ ਉਹਨਾਂ ਦਾ ਭੀਮਾ ਸੀ, ਤੇ ਨਰੰਗਾ ਸੀ, ਤੇ ਉਹਨਾਂ ਦੇ ਮੁੰਡੇ ਤੇ ਜਾਗਰ ਨਾਜਰ ਹੈ ਜੀ। ਤੇ ਪਰੇ ਇੱਕ ਹੈਗਾ ਸੀ ਗੁਰਬਚਨੀ, ਉਹਦਾ ਸੀ ਬੰਤ। ਤੇ ਇੱਧਰ ਉਹਨਾਂ ਲੱਸੀ ਵੱਢ ਕਹਿੰਦੇ, ਇੰਦਰ ਆਪਣਾ ਰਾਮੇ ਦੇ ਪੁੱਤ ਇੰਦਰ, ਆਹੋ ਲੱਸੀ ਵੱਢ ਕਹਿੰਦੇ ਉਹਨੇ। ਉਹ ਥੀ ਤਾਂ ਸਿੱਖੀ ਉਹੀ ਉਹਨਾਂ ਨੂੰ। ਉਹ ਕਹਿੰਦੇ ਜੇ ਕਹਿੰਦੇ ਅਖੇ ਤੂੰ ਆਪਣੇ ਲੱਸੀ ਪੀਲਾ ਓਏ, ਕਹਿੰਦਾ ਮੈਂ ਤੂੰ ਤੈਨੂੰ ਲੱਸੀ ਵੱਢਦੀ ਆ, ਉਹ ਲੱਸੀ ਵੱਢੇ ਧਰਤਾ ਉਹਨਾਂ ਹਾਂ ਲੱਸੀ ਵੱਢ ਹਰਨਾਮੇ ਦੇ ਪੁੱਤੇ ਉਹ। ਹਾਂ। ਇੱਕ ਗੰਗੂ ਤੇ ਇੰਦਰ, ਇੱਕ ਮੇਰਾ ਖਿਆਲ ਸੁੰਦਰ ਸੀ। ਜਿਹੜਾ ਗੁਰਚੇਤ ਹੈ, ਇਹਦੇ ਵਾਲਦ ਦਾ ਜਾਨੀ ਇਹਦੇ ਪਿਤਾ ਦਾ ਜਾਂ ਬਾਬੇ ਦਾ ਕੀ ਨਾਂ ਸੀ? ਬਾਬੇ ਦਾ ਤਾਂ ਦਾਨਾ ਸੀ ਨਾ, ਤੇ ਪਿਓ ਨੂੰ ਮੈਂ ਜਾਣਦਾ, ਪਿਓ ਮਗਰ ਤੇ ਪਿਓ ਨੂੰ ਨਹੀਂ ਜਾਣਦਾ ਮੈਂ। ਹਾਂ। ਹੋਰ ਇਹਨਾਂ ਦੇ ਕੋਈ ਚਾਚੇ ਤਾਇਆਂ ਦਾ ਨਾਂ ਯਾਦ ਆ? ਦਾਦੇ ਪੜਦਾਦੇ ਜਾਂ ਅੱਗੇ ਪਿੱਛੇ ਕੋਈ? ਦੇਖੋ ਨਾ, ਦਾਨੇ ਦਾ ਭਰਾ ਇਹਨਾਂ ਦੀ ਨਸਲ ਚੋਂ ਕਿਸੇ ਹੋਰ ਬੰਦੇ ਦੇ ਨਾਂ ਯਾਦ ਆ? ਉਹ ਹੋਰ ਬੰਦੇ ਤੇ ਮੈਂ ਰਾਜ ਤੈਨੂੰ ਪਤਾ ਮੈਂ ਅਸਲੀ ਬਾਹਲਾ ਜਾਣਦਾ ਸੀ। ਇਹਦੇ ਬੁੜੇ ਨੂੰ ਬੁੜਾ ਚੰਗਾ ਭਾਰਾ ਦਾ ਸੀ ਅੱਛਾ। ਹੈ ਜੀ। ਤੇ ਮਗਰ ਆ ਕੇ ਛੋਰ ਸਾਜੇ ਇਹੋ ਜਿਹਾ ਮਗਰ। ਇਹ ਕਿਹੜੀ ਬਰਾਦਰੀ ਨਾਲ ਤਲਕ ਰੱਖਦੇ ਆ? ਹੈਂ? ਉਹ ਤਲਕ ਸਾਰਿਆਂ ਦੀ ਰੱਖਦੇ ਤੇ। ਨਹੀਂ ਵੀ ਹੈਗੇ ਕੌਣ ਆ ਇਹ? ਇਹ ਆਪਣੇ ਹਿੰਦੂ ਸਿੱਖ ਤੇ ਦਾਨੇ ਦਾਨੇ ਵਾਲੇ ਹਿੰਦੂ ਨੇ ਨਾ, ਸਿੱਖ ਤਾਂ ਦੂਜੇ ਨੇ। ਅੱਛਾ, ਇਹ ਹਿੰਦੂ ਸੀਗੇ। ਹਾਂ। ਠੀਕ ਆ। ਹੋਰ ਕੋਈ ਉੱਥੇ ਸਾਂਝ ਦੀ ਗੱਲਬਾਤ ਉਸ ਟਾਈਮ ਦੀ ਯਾਦ ਆ ਤਾਂ ਸਾਨੂੰ ਦੱਸੋ। ਹੋਰ ਸੀ ਤੈਨੂੰ ਪਤਾ ਅਸੀਂ
ਲੜ ਪੜੇ ਹੁੰਦੇ, ਲੜਦੇ ਵੀ ਪੈਂਦੇ, ਬੁੜੇ ਵੀ ਲੜ ਪੈਂਦੇ, ਸਮਝ ਆ ਗਈ। ਬੁੜੇ ਉਹਨਾਂ ਨੇ ਮਾਰੇ ਵੀ ਤੇ ਥਾਈ ਦੇ ਵਿੱਚ ਜਾ ਕੇ ਰੱਜ ਮਾਰੇ ਤੇ ਤੇ ਪਰ 47 ਵੇਲੇ ਜਾਂ ਬਾਅਦ ਚ ਪਹਿਲੇ? ਨਾ ਜਦੋਂ ਅਸੀਂ ਉੱਥੇ ਰਹਿੰਦੇ ਤੇ ਉਹ ਤਾਂ ਫਿਰ ਚਲੋ ਜਿੱਥੇ ਵਸੇਬ ਹੁੰਦਾ ਬੰਦੇ ਦੀ ਲੜਾਈ ਪੜਾਈ ਹੋ ਹੀ ਜਾਂਦੀ ਆ। ਇਹ ਤਾਂ ਹਾਂ ਇੰਝ ਹੀ ਗੱਲ ਆ ਹੈ ਜੀ। ਲੜਾਈਆਂ ਬੜੀਆਂ ਹੁੰਦੀਆਂ ਹਟ ਜਾਂਦੇ ਤੇ ਸਾਡੇ ਹਾਣੀ ਬਥੇਰੇ, ਅਸੀਂ ਆਪ ਲੜਦੇ ਬਥੇਰੇ। ਤੁਸੀਂ ਕਿਹਦੇ ਨਾਲ ਲੜਦੇ ਦੱਸੋ? ਅਸੀਂ ਸਿੱਤਰ ਨਾਲ ਲੜਿਆ ਸੀ ਮੈਂ, ਕਿਹੜੀ ਗੱਲ ਤੋਂ? ਉਹ ਤਾਂਸ ਖੇਡ ਲਏ ਤੇ ਅੱਛਾ। ਤੇ ਉਹ ਪੱਥੇ ਦਾ ਮੈਂ ਉੱਠ ਕੇ ਲੱਗਾ ਸੋਟੀ ਮਾਰਨ, ਪਿੱਛੇ ਬਹਿੜਾ ਦੀ ਬਹਿੜਾ ਉੱਠ ਗਿਆ ਪਰਾਂ, ਮੈਂ ਉਹ ਸੋਟੀ ਮੈਨੂੰ ਮਾਰ ਗਿਆ ਇੱਕ ਉਹ, ਤੇ ਮਗਰੋਂ ਫਿਰ ਫੜ ਲਿਆ। ਬੁੜੇ ਕੋਲ ਉਹਦੀ ਮਾਂ ਮਿੱਤਾ ਕਰਦੀ ਫਿਰੇ, ਮੁੰਡਾ ਕਾਕੇ ਦਾ, ਉਹ ਨਸਿੱਤਰ ਕਾਕੇ ਦਾ ਸੀ। ਉਹਦੇ 3 ਭਰਾ ਤੇ ਅਮਰੀਕਾ ਤੇ ਅਲਤਾਫ ਤੇ ਕਾਕਾ, ਉਹ 3 ਭਰਾ ਤੇ ਉਹ ਭਰਾ ਜਿਹੜਾ ਅਮਰੀਕਾ ਗਿਆ ਸੀ ਜਾਂ ਉਹਦਾ ਨਾਮ ਅਮਰੀਕਾ ਸੀ? ਉਹਦਾ ਨਾਮ ਅਮਰੀਕਾ ਸੀ ਜੀ, ਕੁੱਬਾ ਜਿਹਾ ਸੀ। ਹਾਂ ਉਹਦਾ ਨਾਂ ਅਮਰੀਕਾ ਸੀ। ਹਾਂ ਉਹ ਤਾਂ ਉਦਾਂ ਪੁੱਠਾ ਪਾਇਆ ਹੋਣਾ, ਨਾਂ ਤਾਂ ਕੋਈ ਹੋਰ ਹੀ ਹੋਣਾ। ਨਹੀਂ ਬਸ ਤੈਨੂੰ ਪਤਾ ਹੈ ਜੀ ਨਾ ਉਹਦੇ ਨਾਲ। ਹਾਂ ਨਹੀਂ, ਇੱਕ ਤਾਂ ਅਮਰੀਕ ਹੁੰਦਾ, ਅਮਰੀਕ ਸਿੰਘ ਰੱਖ ਲੈਂਦੇ ਲੋਕ, ਇਦਾਂ ਨਾਮ ਅਮਰੀਕ ਸਿੰਘ। ਨਹੀਂ ਉਹ ਤਾਂ ਭੇਡਾਂ ਚਾਰਦਾ ਸੀ ਬੁਲਾ ਦਿਆ। ਹਾਂ ਹੈ ਭਾਈ। ਕੋਈ ਗੱਲਬਾਤ ਯਾਦ ਕਰਕੇ ਸੁਣਾਓ। ਹੋਰ ਪੰਡਤਾਂ ਦੀ ਗੱਲ ਸੁਣਾ ਦਿਓ ਮੈਨੂੰ। ਕਹਿੰਦੇ ਹੋਰ ਪੰਡਤਾਂ ਦੀ, ਜਿਹੜਾ ਪੰਡਤ ਸੀ ਨਾ ਤਾਂ ਆਪਣੇ ਸਿਵ ਸਰਨ ਪੰਡਤ, ਅੱਛਾ। ਤੇ ਉਹ ਆਪਣੇ ਉਹ ਜੇ ਨਾਲੀ ਰੋੜੀ ਫਿਰਾਉਂਦਾ ਨਾ ਦੰਦਾਂ ਨਾਲ, ਛੋਲੇ ਬੀਜਦੇ ਮੁੰਡੇ, ਤੇ ਜਿਹੜੇ ਬੀਜਦੇ ਉਹਨਾਂ ਨੇ ਛੱਕਰ ਕੇ ਚੰਗਾ ਪਾਉਣਾ, ਤੇ ਚੰਗਾ ਖਵਾ ਕੇ ਰੋਟੀ ਦੇ ਢੱਕਣ ਦਿਓ, ਤੇ ਬਾਕੀ ਬੰਤੀ ਪਿਛਾੜੀ ਦਾ ਬੰਨ ਲਓ। ਇੱਕੋ ਤਾਂ ਭਾਈ ਜੀ ਦੂਆ ਉਹਨੇ ਫਿਰਾਉਣੀ, ਉਹਨੇ ਸਾਡੀ ਰੋਟੀ ਕੋਨੇ ਦੇਣੀ। ਉਹ ਸਾਡਾ ਹੈਗਾ ਸੀ ਫੁੱਫੀ ਦਾ ਪੁੱਤ ਮਖੌਲੀਆ ਜਿਹਾ, ਉਹਨੇ ਦੂਜੇ ਨੂੰ ਕਹਿਣਾ ਯਾਰ ਮੋਟੀ ਮੋਟੀ ਫੇਰ ਦੇ, ਇਹਨੇ ਕਿਹੜਾ ਚੱਜ ਨਾਲ ਰੋਟੀ ਦਿੱਤੀ ਆ। ਬਾਬਾ ਜਦੋਂ ਉਹਨੇ ਗੁਰਚੇਤ ਨੇ ਤੁਹਾਡੀ ਵੀਡੀਓ ਦੇਖੀ, ਤੁਹਾਡੇ ਨਾਲ ਰਾਬਤਾ ਕੀਤਾ, ਜਮੀਲ ਭਾਈ ਨੇ ਤੁਹਾਡੇ ਨਾਲ ਗੱਲ ਕਰਾਈ, ਉਹ ਕੀ ਫੀਲਿੰਗ ਸੀ ਉਹਦੀ? ਉਹਦਾ ਰੋਂਦਾ ਸੀ। ਅੱਛਾ। ਉਹ ਰੋਂਦਾ ਸੀ। ਕੀ ਕਹਿੰਦਾ ਸੀਗਾ? ਕਹਿੰਦਾ ਬਾਪੂ ਮੈਂ ਤੈਨੂੰ ਡੱਬੀ 'ਚ ਪਾ ਕੇ ਰੱਖੀ, ਉਹ ਕਹਿੰਦਾ ਮੈਂ ਤੈਨੂੰ ਲੈ ਜਾਊਂ। ਕਹਿੰਦਾ ਮੈਂ ਆਹ ਕਹਿੰਦਾ ਇਹ ਨਾ ਹੋਵੇ ਮੈਂ 15 ਮਿੰਟ ਤੇਰਾ ਵੀਜ਼ਾ ਬਣਾ ਕੇ ਤੈਨੂੰ ਵਾਪਸ ਲੈ ਜਾ। ਉਹਨੇ ਦਾ ਰੌਲਾ ਨਾ ਹੋਵੇ, ਕਹਿੰਦਾ ਮੈਂ 20-25 ਬੰਦੇ ਵੀ ਹਾਂ ਮੈਂ ਕਹਿੰਦਾ ਇੰਨਾ ਚਿਰ ਲਾਵਾਂ, ਪਰ ਰੌਲਾ ਤਾਂ ਪਿਆ ਹੈ ਨਾ, ਹੁਣ ਜਾ ਨਹੀਂ ਸਕਦਾ ਕੋਈ। ਕੀ ਕਹਿੰਦਾ ਪਿੰਡ ਈਲਵਾਲ ਮੈਂ ਢੋਲਾਂ ਨਾਲ ਢੋਲ ਵਜਾ ਕੇ ਜਾਊਂ। ਕਹਿੰਦਾ ਮੈਂ ਜੀਪ ਤੇ ਬਿਠਾ ਕੇ ਪੂਰਾ ਇਲਾਕਾ ਘਮਾਵਾਂ ਉਹਨੂੰ। ਉਹਨੇ ਆਖਿਆ ਵੀ ਮੈਂ ਉੱਤੇ ਪਾ ਕੇ ਬਾਬੇ ਨੂੰ ਬਾਕੀ ਜਾਂਦੇ ਹੋਣਗੇ ਸਿੱਖ। ਮੈਂ ਢੋਲ ਵਜਾ ਕੇ ਕਹਿੰਦਾ ਬਾਬੇ ਅਸੀਂ ਕਹਿੰਦਾ ਤੈਨੂੰ ਪਿੰਡ ਬਾੜਾਂਗੇ। ਬਾਬਾ ਦੇਖ ਲਓ, ਜਿੰਨਾ ਆਪਾਂ ਕੋਈ ਰਿਸ਼ਤਾ ਵੀ ਨਹੀਂ, ਨਾ ਆਪਣਾ ਕੋਈ ਰਿਸ਼ਤੇਦਾਰ ਆ, ਨਾ ਕੋਈ ਗੱਲ ਨਾ ਬਾਤ, ਇੱਕ ਪੁਰਾਣੀ ਮਿੱਟੀ ਦਾ ਰਿਸ਼ਤਾ ਆ ਵੀ ਵਸੇਬ ਜਿਹੜਾ ਨਾ ਸਾਂਝਾ ਹੁੰਦਾ ਸੀਗਾ, ਉਹਨੂੰ ਲੈ ਕੇ ਉਹ ਬੰਦਾ ਕਿੰਨਾ ਐਕਸਾਈਟਡ ਆ। ਤੁਹਾਨੂੰ ਦੇ ਲਓ ਵੀ ਰਾਤ ਨੂੰ ਭੇਜਿਆ ਜਮੀਲ ਭਾਈ ਨੂੰ ਵੀ ਮੇਰੀ ਹੁਣੇ ਗੱਲ ਕਰਾਓ, ਠੀਕ ਆ। ਫਿਰ ਉਹਨੇ ਤੁਹਾਡਾ ਆ ਕੇ ਦਰਵਾਜ਼ਾ ਖੜਕਾਇਆ, ਤੁਹਾਨੂੰ ਲੈ ਕੇ ਗਿਆ, ਗੱਲ ਕਰਾਈ, ਤਾਂ ਉਹ ਬੰਦਾ ਵੀ ਰੋਇਆ ਗੱਲ ਕਰਕੇ। ਇਹ ਦੇਖ ਲਓ ਵੀ ਇੱਕ ਐਸਾ ਮੋਹ ਪਿਆਰ ਆ ਜਿਹਦਾ ਮੈਂ ਕਹਿੰਦਾ ਸ਼ਾਇਦ ਖੂਨੀ ਰਿਸ਼ਤਿਆਂ 'ਚ ਵੀ ਏਡਾ ਨਾ ਹੁੰਦਾ ਹੋਵੇ। ਉਹ ਤੇ ਬਾਬੇ ਦਾ ਯਾਰ ਹੈ, ਬਾਬੇ ਦਾ ਜਾਣ ਬਾਬੇ ਦਾ ਯਾਰ ਆ ਉਹਨੂੰ, ਤਾਂ ਫਿਰ ਉਹ ਇੰਨਾ ਸ਼ੋਹਰਤ ਦੀਆਂ ਬੁਲੰਦੀਆਂ ਤੇ ਉਹਨੂੰ ਐਡੀ ਕਿਹੜੀ ਤਾਂਘ ਪਈ ਸੀਗੀ, ਪਰ ਉਹਨੇ ਤੁਹਾਡੀ ਬੜੀ ਚਾਹਤ ਕੀਤੀ ਆ। ਇੱਕ ਹੋਰ ਵੀ ਹੈ ਨਾ, ਮੇਰੇ ਪਿਓ ਦਾ ਨਾਂ ਇਹਨੂੰ ਪਤਾ ਬਸ਼ੀਰ ਨੂੰ ਬਾਹਲਾ ਦੀ ਪਿੰਡ 'ਚ, ਉਹ ਪਹਿਲਾਂ ਫੈਸਲੇ ਵੀ ਕਰਦਾ ਸੀ। ਸਮਝ ਆ ਗਈ? ਉਹ ਸਭ ਗੱਲ ਉਹਦੀ ਮਸ਼ਾਵਰੀ ਤਾਂ ਉਹਦੀ ਮਸ਼ਾਵਰੀ ਤੇ ਅਸੀਂ ਵਾਧੂ ਹਾਂ। ਇਹ ਵੀ ਗੱਲ ਦੇਖੋ ਜੀ, ਉਹ ਤੇ ਸ਼ਾਇਦ ਉਹਨੂੰ ਨਾ ਪਤਾ ਹੋਵੇ ਤੁਹਾਡੇ ਬਜ਼ੁਰਗਾਂ ਦਾ, ਕਿਉਂਕਿ ਪਹਿਲੀ 2 ਮਿੰਟ ਦੀ ਵੀਡੀਓ ਵਿੱਚ ਇੰਨਾ ਤਾਰਫ ਤਾਂ ਨਹੀਂ ਹੋਇਆ ਹੋਣਾ ਵੀ ਕੌਣ ਆ, ਕਿੱਦਾਂ ਆ, ਠੀਕ ਆ, ਕਿਹਦਾ ਦੋਤਾ ਕਿਹਦਾ ਪੋਤਾ, ਪਰ ਉਹਨੂੰ ਤੁਹਾਡੇ ਆਪਣੇ ਪਿੰਡ ਦੇ ਹੋਣ ਦੇ ਨਾਲ ਇਹ ਇੰਨਾ ਮੁਹੱਬਤ ਹੋਈ ਵੀ ਮੇਰੇ ਪਿੰਡੋਂ ਬਡਾਰੂਆਂ ਸਾਡਿਆਂ 'ਚੋਂ ਬਾਬਾ ਉੱਠ ਕੇ ਗਿਆ। ਇੰਨਾ ਹੀ ਪਤਾ ਲੱਗਿਆ ਬਸ ਜਿਹਨੂੰ, ਜਦੀ ਉਹਨੇ ਫਟਾਫਟ ਇਹਨਾਂ ਨੇ ਵੀਡੀਓ ਬਣਾ ਲਈ ਉਧਰੋਂ। ਵਸੇਬ ਆਪਣਾ ਜਿਹੜਾ ਜਦੋਂ ਅਸੀਂ ਉੱਥੇ ਰਹਿੰਦੇ ਹੁੰਦੇ ਸੀਗੇ, ਕੋਈ ਵਿਆਹ ਸ਼ਾਦੀ ਦਾ ਕੋਈ ਮੌਸਮ, ਕੋਈ ਇਦਾਂ ਉਹ ਵਿਆਹ ਸ਼ਾਦੀਆਂ ਰਹਿੰਦੇ, ਉਹ ਜਨਾਬ ਸੁੱਕੀਆਂ ਭਾਜੀਆਂ ਦਿੰਦੇ, ਉਦੋਂ ਖੁਸ਼ੀਆਂ ਕਰਦੇ। ਇਹ ਜੀ ਰਲਵੇਂ ਚੱਲਦੇ ਉਦੋਂ, ਭਾਜੀ ਸੁੱਕੀ ਕਿਹਦੀ ਚੱਲਦੀ ਸੀ। ਹਾਂ ਆਂਢ ਗੁਆਂਢ ਕਿੱਦਾਂ ਮਤਲਬ ਸ਼ਾਮਲ ਹੁੰਦੇ ਸੀ ਵਿਆਹਾਂ ਵਿੱਚ? ਜਿੱਦਾਂ ਹੁਣ ਤਾਂ ਆਪਣੇ ਚਲੋ ਨੀਂਦਾ ਨੂੰਦਾ ਲੈ ਲੈਂਦੇ, ਸਲਾਮੀ ਲੈ ਲੈਂਦੇ ਆ, ਉਦੋਂ ਦੱਸਦੇ ਆ ਵੀ ਜੇ ਕਿਸੇ ਕੋਲ ਲੱਕੜ ਹੋਣੀ ਕਹਿਣਾ ਮੇਰੀ ਟਾਹਲੀ ਵੱਢ ਲਿਆ, ਜੇ ਕਿਸੇ ਕੋਲ ਬੋਰੀ ਦਾਣਿਆਂ ਦੀ ਭੇਜ ਦੇਣੀ, ਰਲ ਮਿਲ ਕੇ ਵਿਆਹ ਕਰ ਦੇਣਾ। ਆਹੋ ਮੇਰੇ ਪਿਓ ਨੇ ਬਾਜੀ ਟਾਈਮ ਕਹਿਣਾ ਉਹ ਫਲਾਣੇ ਦਾ ਕੰਮ ਖੜਾ ਪੱਥਰ ਕੱਢ ਕੇ ਆਉਣਾ ਹੈਂ, ਤੇ ਕਈ ਘਰਾਂ ਦੇ ਉਹਨੇ ਫਿਰ ਲਾਂਭੇ ਲਾਉਣੇ। ਜੇ ਇੱਕ ਬੰਦਾ ਮੇਰੇ ਪਿਓ ਦਾ ਕੱਢ ਗਿਆ, ਉਹਨੇ ਆਖਿਆ ਇਹਦਾ ਮੈਂ ਪਹਿਲਾਂ ਹੁਣ ਇਹਦਾ ਕੱਢ ਕੇ ਆਵਾਂ, ਤਾਂ ਸਮਝ ਆ ਗਈ। ਇਹ ਭਾਈ ਸਲੂਕ ਸੀ, ਸਲੂਕ ਬੜਾ ਸੀਗਾ ਉਹਨਾਂ ਦਾ। ਹੋਰ ਇਹ ਸਲੂਕ ਬੜਾ ਸੀ। ਇਹੋ ਜਿਹੜੇ ਬੰਦੇ ਸੀ ਨਾ, ਇਹ ਆਪਣੇ ਜਾਂਗਲੀਆਂ ਨਾਲ ਬੰਦੇ ਚੰਗੇ ਸੀ, ਉਹਨਾਂ 'ਚ ਦਿਲ 'ਚ ਪਾਪ ਕੋਈ ਨਹੀਂ ਸੀਗਾ। ਅੱਛਾ ਬਾਬਾ ਜੀ, ਇਹ ਜਿਹੜਾ
ਆਪਣਾ ਉਸ ਵਕਤ 47 ਵੇਲੇ ਜਾਂ ਆ ਕੇ ਮਤਲਬ ਕੋਈ 20-30 ਸਾਲ ਪਾਕਿਸਤਾਨ ਆਉਣ ਤੋਂ ਬਾਅਦ ਵੀ ਪਾਕਿਸਤਾਨ ਆਉਣ ਤੋਂ ਬਾਅਦ ਵੀ 20-30 ਸਾਲ ਜਾਂ ਪਹਿਲੇ ਉੱਥੇ ਦੀ ਗੱਲ ਕਰ ਲੈਂਦੇ ਆ ਵੀ ਰਿਸ਼ਤੇਦਾਰੀ ਜਦੋਂ ਇੱਕ ਦੂਜੇ ਦਾ ਕਰਦੇ ਸੀ, ਸਾਕ ਕਰਦੇ ਸੀਗੇ, ਉਹ ਕਿਹੜੀ ਚੀਜ਼ ਨੂੰ ਦੇਖਦੇ ਹੁੰਦੇ ਸੀ ਬਹੁਤਾ? ਬਹੁਤਾ ਵੇਖਦੇ ਤੇ ਬੱਚਾ ਗੱਲ ਸੁਣ, ਬਹੁਤਾ ਵੇਖਦੇ ਤੇ ਦੇਖਦੇ ਤੇ ਭਲਵਾਨ ਸੀ ਨੂੰ ਵੀ ਬੰਦਾ ਭਲਾ ਮਾਨਸਾ ਲੁੱਚਾ ਲੜਨਾ ਨਹੀਂ ਹੈ, ਉੱਥੇ ਕਰਦੇ ਤੇ ਸਮਝ ਆ ਗਈ। ਪਹਿਲਾਂ ਉਹ ਉਸ ਵਕਤ ਦਾ ਬੱਚਾ ਜਿਹੜਾ ਬੰਦੇ ਦੀ ਜ਼ਮੀਨ ਹੋਵੇ ਨਾ 2 ਕਿੱਲੇ, ਉਹਦਾ ਅੱਗੇ ਪਿੱਛੇ ਪੁੱਛਣਾ ਵੀ ਇਹ ਬੰਦਾ ਨੇਕ ਆ, ਕਿਹੋ ਜਿਹਾ, ਕਹੀ ਜੀ ਸੁਲਾਹ, ਉਹਦੇ ਨਾਲ ਰਿਸ਼ਤਾ ਕਰਦੇ ਸਾਂ। ਹੁਣ ਉਹ ਗੱਲ ਨਹੀਂ, ਅੱਗੇ ਦਾ ਅਸੀਂ ਕਹਿੰਦੇ ਜੀ 2 ਕਿੱਲੇ ਜ਼ਮੀਨ ਦੇ ਹੋਣਾ ਸਾਂ, ਉਹਨੂੰ ਦੇਣਾ ਰਿਸ਼ਤਾ ਜਾਂ ਉਹਦੇ ਕੋਲ ਲੈਣਾ। ਤੇ ਹੁਣ ਉਹ ਵਕਤ ਜਦੀਦ ਆ ਗਿਆ, ਉਹ ਹੋਰ ਵਕਤ ਸੀ ਜੀ। ਹਾਂ, ਹੁਣ ਜਿੰਨੀ ਕੁ 2 ਕਿੱਲੇ ਵਾਲੇ ਦੀ ਜ਼ਮੀਨ ਦੇ ਵਿੱਚ ਆਮਦਨ ਆ, ਉਨੀ ਕੁ ਅਗਲਾ ਇੱਕ ਤਨਖਾਹ ਨਾਲ ਉਨਾ ਕੁ ਕੰਮ ਕਰ ਲੈਂਦਾ। ਹੁਣ ਮੁਲਾਜ਼ਮਤਾਂ ਜਿਹੜੀਆਂ ਅੱਗੇ ਨਿਕਲ ਗਈਆਂ। ਹਾਂ ਜੀ ਗੱਲ ਆ, ਬਿਲਕੁਲ ਬਿਲਕੁਲ। ਉਦੋਂ ਭਾਈ ਗੱਲ ਇਹ ਆ, ਉਦੋਂ ਵੇਖਦੇ ਤੇ ਵੀ ਇਹਨਾਂ ਦਾ ਪਿੱਛਾ ਕਿਸ ਤਰ੍ਹਾਂ ਦਾ, ਇਹ ਪਿੱਛੋਂ ਕੋਈ ਰਲਾ ਤਾਂ ਨਹੀਂ ਹੈ, ਕੋਈ ਨਿਕਲ ਕੇ ਨਹੀਂ ਆਈ। ਇਹ ਉਹ ਹੁਣ ਤਾਂ ਕੋਈ ਨਿਕਲੀ ਨਹੀਂ ਵੇਖਦਾ, ਦੂਆ ਨਹੀਂ ਵੇਖਦਾ ਦੇਖਦਾ। ਨਹੀਂ, ਜਿਹੜੇ ਨਸਲੀ ਬੰਦੇ ਅੱਜ ਵੀ ਇਹਨਾਂ ਚੀਜ਼ਾਂ ਨੂੰ ਦੇਖਦੇ ਲੱਭਦੇ ਆ। ਹਾਂ ਜਿਹੜੇ ਨਸਲੀ ਬੰਦੇ ਉਹ ਅੱਜ ਵੀ ਲੱਭਦੇ ਨੇ। ਉਹੀ ਗੱਲ ਆ ਨਾ, ਜਿਹੜੇ ਅਸਲੀ ਨਾ ਅਸਲੀ ਉਹ ਨਹੀਂ ਕਰਦੇ ਇਸ ਤਰ੍ਹਾਂ। ਪੁਰਾਣੇ ਵਕਤਾਂ 'ਚ ਕਹਿੰਦੇ ਜੁੱਤੀਆਂ ਘਾਹ ਜਾਂਦੀਆਂ ਹੁੰਦੀਆਂ ਸੀ ਰਿਸ਼ਤਾ ਲੱਭਣ ਲੱਗਿਆ। ਇਹੀ ਗੱਲ ਆ ਬਿਲਕੁਲ। ਉਹ ਇੱਕ 82 ਭੇਜਤਾ ਨਾ ਆਪਣੇ ਜ਼ਿਮੀਂਦਾਰਾਂ ਨੇ, 82 ਕਰਦੇ ਪਹਿਲਾਂ। ਉਹ ਕਹਿੰਦਾ ਜੀ ਬੰਦੇ 82 ਬਾਗਿਆ, ਬੰਦੇ ਬੜੇ ਭਲੇ ਮਾਨਸ ਨੇ, ਬੜੇ ਭਲੇ ਮਾਨਸ ਨੇ। ਉਹ ਕਹੀ ਕਿ ਬੜੇ ਭਲੇ ਮਾਨਸ ਨੇ। ਉਹ ਕਹਿੰਦੇ ਯਾਰ ਗੱਲ ਸੁਣ, ਅਸੀਂ ਉੱਥੇ ਕਰਨਾ ਹੈ। ਕਿਉਂ? ਜਿਹੜੇ ਬਾਹਲੀ ਭਲੇ ਮਾਨਸ, ਸਾਡੀ ਕੁੜੀ ਕੁੱਟੀ ਜਾਵੇ ਕੋਈ ਸਾਰਾ ਬੋਲਣਾ, ਅਸੀਂ ਨਹੀਂ ਉੱਥੇ ਕਰਨਾ। ਅੱਛਾ, ਫਿਰ ਹੋਰ ਪਾਸੇ ਵਗ ਗਿਆ, ਕਹਿੰਦਾ ਬੰਦੇ ਠੀਕ ਨੇ, ਭਲੇ ਮਾਨਸ ਵੀ ਬਦਮਾਸ਼ ਵੀ ਨੇ, ਸਾਰੇ ਦੋਹੇ ਕੰਮ ਨੇ, ਜਾ ਕਰਨ ਕਰਿਆ ਉੱਥੇ ਹੀ। ਹਾਂ, ਕਹਿੰਦਾ ਇਹ ਤਾਂ ਜਮੀ ਭਲੇ ਮਾਨਸ ਹੋਣ। ਦੇਖੋ ਜੀ, ਬਦਮਾਸ਼ ਤੋਂ ਮਤਲਬ ਇੱਕ ਬੰਦਾ ਕੰਜਰ ਆ ਜਿਹੜਾ, ਉਹ ਹੋਰ ਚੀਜ਼ ਆ। ਇੱਕ ਬੰਦਾ ਰੱਖ ਰਖਾਓ ਵਾਲਾ ਆ, ਆਪਣਾ ਰੋਬ ਦਬਦਬੇ ਵਾਲਾ, ਉਹ ਤਾਂ ਹੋਣਾ ਵੀ ਚਾਹੀਦਾ ਆ। ਉਹੀ ਹੈ ਐਵੇਂ ਜਿਹੜਾ ਬੰਦਾ ਚੰਗਾ, ਮਤਲਬ ਜਿਹਦੀ ਗੱਲ ਚੱਲਦੀ ਹੋਵੇ, ਹਾਂ, ਜੋ ਬੰਦਾ ਡਰ ਹੋਵੇ, ਉਹਦਾ ਹੀ ਗੱਲ ਹੁੰਦੀ ਹੈ। ਜਿਹਨੂੰ ਪੁੱਛੇ ਹੀ ਕੋਈ ਨਾ, ਉਹਦਾ ਫਾਇਦਾ ਕਿਹੜਾ? ਹਾਂ, ਜਿਹੜੇ ਈਦਵਾਲ ਆ ਉਸ ਤੋਂ ਲਹਿੰਦੇ ਪਾਸੇ ਸਾਡੇ ਘਰ ਸਨ। ਅਸੀਂ ਦਾਦੇ ਕੰਬੋ ਹਾਂ, ਸਾਡੇ ਪਿਓ 4 ਭਰਾ ਨੇ। ਸਾਡੇ ਜਿਹੜੇ ਦਾਦੇ ਨਾ ਉਹ 5 ਭਾਈ ਨੇ, 5 ਭਾਈਆਂ ਦੀ ਔਲਾਦ ਉੱਥੇ ਰਹਿੰਦੀ ਸੀ। ਇੱਕ ਜਿਹੜਾ ਕਰਮਾ ਸੀ ਨਾ, ਕਰਮਾ, ਉਹਦੇ ਪਿਓ ਦਾ ਦੀਨਾ ਸੀ, ਫੌਜੀ ਸੀ, ਉਹ ਨਵੇਂ ਪਿੰਡ ਰਹਿੰਦਾ ਸੀ, ਉਹ ਨਾਲ ਹੀ ਆ ਨਵਾਂ ਪਿੰਡ। ਸਾਂਗੇ ਹੋਣੀ ਕਿਉਂ? ਨਹੀਂ ਕਰਮਾ, ਅੱਛਾ, ਉਹ ਨਵੇਂ ਪਿੰਡ ਰਹਿੰਦਾ ਸੀ। ਉਹ ਆ ਕੇ ਉਸੇ ਵਾਈ ਸ਼ਾਈ ਕਰਦਾ ਸੀ, ਆ ਕੇ ਫੂਸ਼ੂ ਜੋੜ ਲੈਣਾ ਅਤੇ ਜੀ ਹਿੱਸਾ ਨਾ ਦੇਣਾ। ਮਾਂ ਸਾਡੀ ਦੱਸਦੀ ਵੀ ਉਹਦੇ ਛਾਂਗਾ ਸੀ ਨਾ ਜਿਹੜਾ ਰਹਿਮਤ, ਉਹ ਜਨਾਬ ਮੇਰੀ ਉਹਦੀ ਕਿੱਲੀ ਕੱਢ ਦੇਣਾ, ਉਹ ਲੈ ਘਰ ਵਗ ਜਾਣਾ, ਬੋਲਣਾ ਕੋਈ ਨਾ ਇੱਕ ਦੂਜੇ ਨਾਲ, ਨਾ ਲੜਨਾ। ਉਹਨੇ ਆ ਕੇ ਜੋੜ ਲੈਣਾ ਖੂਹ, ਅਤੇ ਉਹਨਾਂ ਨੇ ਕਿੱਲੀ ਕੱਢ ਦੇਣੀ, ਮੈਂ ਤੂੰ ਹਿੱਸਾ ਦਿੱਤਾ ਖੂਹ ਜਾ, ਤੈਨੂੰ ਕੋਈ ਨਹੀਂ ਵਾਹੁਣ ਦੇਣਾ। ਸਾਡੇ ਦਾਦੇ 5 ਭਾਈ ਆ। ਸਾਡੇ ਦਾਦੇ ਨਾਮ ਮਮਦੀ ਹੈ, ਇੱਕ ਦੇ ਨਾਮ ਰਹਿਮਤ ਸੀ, ਛਾਂਗਾ ਸਾਦੇ ਸਨ, ਮੌਲਾ। ਇਸ ਤਰ੍ਹਾਂ ਕਰਕੇ 5 ਦੇ ਉਂਗਲਾਂ 6 ਸੀ। ਹੈਂ? ਉਂਗਲਾਂ 6 ਸੀਗੀਆਂ। ਨਹੀਂ ਉਹਦਾ ਛਾਂਗਾ ਕਹਿੰਦੇ। ਹਾਂ ਬਾਬਾ ਜੀ, ਤੁਸੀਂ ਦੋਨੇ ਬਜ਼ੁਰਗ ਇੱਕ ਦੂਜੇ ਨੂੰ ਜਾਣਦੇ ਸੀ ਜਦੋਂ ਬਚਪਨ ਸੀਗਾ ਤੁਹਾਡਾ? ਜੀ ਬਿਲਕੁਲ, ਅਸੀਂ ਲੱਗਦੇ ਹਾਂ ਆਪਸ 'ਚ ਕੇ। ਇਹ ਇੱਕ ਰਾਹੀਂ ਅਸੀਂ ਕੰਬੋ ਹਾਂ, ਅਤੇ ਰਲ ਕੇ ਬਹਿਣਾ ਖਲੋਣਾ। ਅਤੇ ਜੇ ਰੋਟੀ ਇਹਨਾਂ ਨੇ ਖਾ ਲਈ ਹੈ ਤਾਂ ਉਹ ਦੂਆ ਸਾਡੇ ਵੱਲ ਆ ਗਿਆ, ਜੇ ਮੈਂ ਖਾ ਲਈ ਤਾਂ ਇਹਨਾਂ ਨਾਲ ਚੱਲੇ। ਇਸ ਤਰ੍ਹਾਂ ਸਾਡਾ ਲੈਣ ਦੇਣ ਸੀ। ਉਸ ਵਕਤ ਦੀਆਂ ਕੋਈ ਸ਼ਰਾਰਤਾਂ, ਕੋਈ ਤੁਹਾਡੀਆਂ ਆਪਸ ਵਿੱਚ ਲੜਾਈਆਂ? ਮੈਂ ਤਾਂ ਛੋਟਾ ਸੀ ਨੰਬਰ, ਇਹਨੂੰ ਸਾਰਾ ਪਤਾ ਹੈ ਜੀ। ਮੈਂ ਕੋਈ ਐਡੀ ਸ਼ਰਾਰਤ ਬਾਬਾ, ਮੈਨੂੰ ਲੱਗਦਾ ਤੁਸੀਂ ਬਾਬਾ ਸ਼ਰਾਰਤੀ ਸੀ ਛੋਟੇ ਹੁੰਦੇ। ਅਸੀਂ ਮੈਂ ਤਾਂ ਬਾਕੀ ਸੀ, ਦਾਗ ਚਲਾਉਂਦਾ ਮੈਂ ਤਾਂ ਬਾਕੀ ਸੀ, ਮੈਂ ਸ਼ਰਾਰਤੀ ਬਾਕੀ ਸੀ। 76 ਨੂੰ ਮਾਰੀਆਂ ਨਹੀਂ ਛੋਟੀਆਂ। ਕੋਈ ਗੱਲ ਸੁਣਾਓ ਫਿਰ ਸ਼ਰਾਰਤ। ਹੈ ਵੇ, ਇਹ ਹੁਣ ਇਹ ਵਿਚਾਰਾ ਛੋਟਾ ਸੀ, ਦੂਜੇ ਵੱਡੇ ਤੇ ਇਹ 2-3 ਇਹਨਾਂ ਦੇ ਮੁੰਡੇ ਨਾਲ ਹੁੰਦੇ, 2-3 ਬਲਦੇਵ ਹੋਣੀ ਹੁੰਦੇ, ਤੇ ਇੱਕ ਸਾਡਾ ਹੋਰ ਸੀ ਮਰਾਈਆਂ ਦਾ, ਤੇ ਸਾਰਾ ਦਾ ਕਮਾਂਡਰ ਮਹੀਂ ਹੁੰਦਾ ਸੀ। ਸਮਝ ਵਾਧਾ ਘਾਟਾ ਹੋ ਜਾਂਦਾ ਮਹੀਂ ਕਰਦਾ ਸੋ ਸਾਰਿਆਂ ਨੂੰ। ਜੇ ਕੋਈ ਹੋਰ ਪਰ ਇਹਨਾਂ ਨੂੰ ਕਰ ਜਾਂਦਾ, ਕੋਈ ਮੱਝਾਂ ਦਾ ਹੀ ਡਾਂਗ ਮਾਰਦਾ, ਕੁੱਟ ਪਰਾਂ ਕਰ ਦਿੰਦਾ ਸੀ। ਮਾਸ਼ਾਅੱਲਾ, ਸਿਹਤ ਤਾਂ ਤੁਹਾਡੀ ਹਜੇ ਤਾਈਂ ਵੀ ਠੀਕ ਆ। ਸਿਹਤ ਤਾਂ ਬਸ ਤੈਨੂੰ ਪਤਾ ਦੁਆ ਚਾਹੀਦੀ ਅੱਲਾ ਦੀ। ਮੈਂ ਖਾਧਾ ਬਹੁਤ ਆ, ਅੱਲਾ ਨੇ ਮੈਨੂੰ ਬੁੜੇ ਨੇ ਬਹੁਤ ਖਵਾਇਆ, ਖਵਾਇਆ। ਆਪਣੇ ਘਰੋਂ ਜਾਂ ਇਦਾਂ ਲੋਕਾਂ ਦਾ? ਨਾ ਘਰੋਂ, ਮੱਝਾਂ ਦਾ ਚੋ ਕੇ। ਹਾਂ, ਘਰੋਂ ਖਵਾਇਆ ਕੇ। ਤੇ ਢੱਕਾ ਪੀਣਾ, ਮੱਖਣ ਇਹਨਾਂ ਦਾ ਖਾਣਾ, ਤੇ ਮੱਝ ਚੋਣੀ, ਦੋ ਚੋਣਾ ਦੀ ਪਾਈਆ ਚੋਣਾ, ਅੱਧਾ ਕਿਲੋ ਹੋ ਗਿਆ, ਅੱਧਾ ਸ਼ਾਮ ਨੂੰ, ਤਾਂ ਸੁਬਾਹ ਕਿਲੋ ਦੁੱਧ ਮੇਰਾ ਚੁੰਗਦਾ ਸੀ, ਚੋ ਕੇ ਨਾ ਪੀਣ ਆਏ ਚੁੰਗਦਾ ਸੀ। ਹਾਂ,
ਸਮਝ ਆ ਗਈ ਮੂੰਹ ਖਾਣ ਲੱਗ ਹਾਂ ਮੇਰੇ ਪਿਓ ਦਾ ਇਹਨੂੰ ਤਾਂ ਪਤਾ ਮੇਰੇ ਪਿਓ ਦਾ ਐਲਾਨ ਸੀ ਇਹ ਬੱਚਾ ਖਾ ਜਿੰਨਾ ਮਰਜੀ ਜੇ ਲੜਾਈ ਕਰਾ ਕੇ ਆ ਡੰਡਾ ਸ਼ਾਮੀ ਮੇਰੇ ਕੋਲ ਖਾ ਤੂੰ ਜਿੰਨਾ ਦਿਲਾ ਖਾਈ ਜਾ ਤੇ ਮੈਂ ਜੁੱਸਾ ਮੇਰਾ ਭਾਰਾ ਨਹੀਂ ਹੋਇਆ ਮੈਂ ਜਿੱਥੇ ਤੇ ਗਿਆ ਨਾ ਮਗਾਰਾਂ 'ਚ ਮੈਂ ਲੜ ਕਰਕੇ ਆਉਣਾ ਸੀ ਬੰਦੇ ਸਿੱਟ ਕੇ ਆਉਣਾ ਸੀ ਹਾਰ ਨਹੀਂ ਕਰਕੇ ਆਇਆ ਖਾਧਾ ਬਹੁਤ ਬੇਵਾਹ ਖਾਧਾ ਜਨ ਝੂਠ ਮਾਰਿਆ ਨਾ ਖਾਧਾ ਹਾਰੀਏ ਮੈਂ ਖਾਧੇ ਨੇ ਹਾਰੀਏ ਖੀਰ ਪਕਾ ਹਾਂ ਬੜੇ ਖਾਧੇ ਨੇ ਮਿੱਠੇ ਤੇਲ ਦੀ ਚੀਰੀ ਮੈਂ ਕਰੀ ਆ ਸਮਝਾ ਕਿ ਤੇਰਾਂ ਦੇ ਦੀ ਹਾਂ ਬੰਦਾ ਨਹੀਂ ਖਾਂਦਾ ਹੈ ਹਾਂ ਮੇਰਾ ਟੱਬਰ ਵੀ ਠੀਕ ਸੀ ਬਾਈ ਟੱਬਰ ਵੀ ਕਰ ਦਿੰਦਾ ਸੀ ਮੇਰਾ ਪਿਓ ਠੀਕ ਸੀ ਸਮਝ ਆ ਪਹਿਲੇ ਹੁੰਦੇ ਪਿਓ ਸੀ ਫਿਰ ਟੱਬਰ ਹੋ ਗਿਆ ਉਹ ਫਿਰ ਜਿਹੜੀ ਚੀਜ਼ ਘਰ 'ਚ ਰੁਟੀਨ ਨਾਲ ਚੱਲਦੀ ਸੀ ਉਹ ਗਾਂ ਉਹਨੂੰ ਲੈ ਕੇ ਤੁਰ ਪਏ ਨਾ ਬਸ ਫਿਰ ਉਹ ਪਹਿਲੇ ਵੀ ਖਾਂਦੇ ਪੀਂਦੇ ਸੀਗਾ ਉਹਨਾਂ ਨੇ ਉਹ ਚਾਰਜ ਲੈ ਲਿਆ ਹਾਂ ਅੱਗੋਂ ਮੇਰਾ ਪੁੱਤਰ ਤੇ ਜਦ ਵੀ ਸਮਝ ਵੀ ਮਰਾਜ ਆ ਜਿਹੜੀ ਜੁੱਤੀ ਮੈਂ ਖੁਦ ਸੇ ਕੱਢੇ ਪਵਨਾ ਨਾ ਇਹ ਮੇਰੀ ਨੂੰਹ ਤੇ ਮੇਰਾ ਪੁੱਤਰ ਲੈ ਕੇ ਨੇ ਧੱਕੇ ਨਾਲੇ ਕਹਿੰਦੇ ਨਾ ਪਾ ਤੂੰ ਕੱਪੜੇ ਪਾ ਜੁੱਤੀ ਚੰਗੀ ਪਾ ਮੈਨੂੰ ਕਹਿੰਦੇ ਤੂੰ ਕੰਮ ਨਾ ਕਰ ਮੈਂ ਕੰਮ ਤਾਂ ਮੈਂ ਜ਼ਰੂਰ ਕਰਨਾ ਮੈਂ ਬਾਗ ਆਪਦਾ ਆਪ ਗੁੱਟਦਾ ਉਹ ਮੈਨੂੰ ਮੇਰੀ ਕਹਿੰਦੇ ਤੂੰ ਮੁੱਲ ਕਢਾ ਲਾ ਮੈਂ ਕਿਹਾ ਨਹੀਂ ਮੁੱਲ ਨਹੀਂ ਕਢਾਉਣਾ ਭਾਈ ਕਿ ਟੱਪਾ ਉੱਥੇ ਮਾਰੂ ਬਸ ਮਾਰ ਕੇ ਉੱਡ ਗਿਆ ਆ ਮੁੱਲ ਵਾਲੇ ਨੇ ਤਾਂ ਫਿਰ ਕਾਰਵਾਈ ਪਾਣੀ ਨਾ ਮਿੱਟੀ ਝਾੜ ਦੇਣੀ ਹਾਂ ਇਹ ਗੱਲ ਆ ਹੈ ਭਾਈ ਗੋਡੀ ਆਪ ਕਰ ਲੈਣੀ ਨਾ ਕਰਦੇ ਹੁੰਦੇ ਕਿ ਬੋਲੇ ਨਾ ਨਾ ਭੋਲੇ ਨਾ ਹਾਂ ਹਾਲੇ ਵੀ ਭਤੀਜਾ ਮੇਰਾ ਮਾਸਟਰ ਆ ਨਾ ਮਾਸਟਰ ਉਹ ਖੇਰਾਂ ਚਾੜੀਆਂ ਨੇ ਮਿੱਟੀ ਦੀਆਂ ਉਹਦੇ ਬਰਾਬਰ ਖਾਲ ਚਾੜਦਾ ਰਿਹਾ ਮੈਂ ਅੱਛਾ ਹੁਣ ਮੈਂ ਕੰਮ ਕਰਾਂ ਮੈਂ ਠੀਕ ਕਰਦਾ ਹਾਲੇ ਮਾਸਟਰ ਨਹੀਂ ਹੈ ਇੱਕ ਹੈਂ ਫਕੀਰੇ ਛੋਰ ਮਾਸਟਰ ਨਹੀਂ ਹੈ ਇੱਕ ਆਪਣਾ ਮਾਸਟਰ ਨਹੀਂ ਵਕੀਲੀਏ ਦਾ ਹਾਂ ਜਨਾਬ ਜਿਹੜੇ ਇਹਨਾਂ ਦਾ ਵਾਰਸ ਸੀ ਨਾ ਦੱਲੂ ਉਹ ਸੀ ਕੁਆਰਾ ਪਹਿਲਾਂ ਆਪਦੀ ਰਾਤ ਹੋਣੀ ਜਨਾਬ ਉਹਨੇ ਉੱਠਣਾ ਚੱਕੀ ਪੀਣੀ ਦਾਲਾਂ ਦਲਣਾ ਦਾਨਾਂ ਵਾਸਤੇ ਅੱਛਾ ਫਿਰ ਖਾਣ ਵਾਸਤੇ ਆਟਾ ਪੀਣਾ ਰਾਸਤੇ ਨਹੀਂ ਚੱਕੀ ਤੇ ਕੀ ਨਾ ਅੱਛਾ ਅੱਛਾ ਉਹ ਫਿਰ ਜਨਾਬ ਮੇਰੀ ਉਹਨੇ ਨਾ ਫਿਰ ਦੁੱਧ ਡਿੱਕਣਾ ਦੁੱਧ ਡਿੱਕ ਕੇ ਆਪਣੀ ਮਾਂ ਨੂੰ ਆਖਣਾ ਮਾਂ ਕਿਉਂ ਆਇਆ ਪਿਆ ਕੱਲ ਆਪ ਜਾ ਕੇ ਹੱਥ ਧੋ ਜਾਣਾ ਕੁਆਰਾ ਸੀ ਉਸ ਵੇਲੇ ਫਿਰ ਉਹਦੇ ਆਏ ਮੰਗਣੇ ਵਾਲੇ ਖੱਤਰੀ ਉਹਨਾਂ ਨੇ ਰਾਸ਼ਨ ਦਿੱਤਾ ਗਵਾਂਢੀਆਂ ਦੇ ਖੱਤਰੀ ਬਾ ਇਹਨੇ ਰੋਟੀ ਪਕਾ ਦਿਓ ਅੱਛਾ ਉਹ ਗਿਆ ਉਸ ਰੋਟੀ ਖਾਣ ਦੱਲੂ ਜਦ ਉਹਨੇ ਦੇਖਿਆ ਵੀ ਬੰਦੇ ਇੱਥੇ ਪੜੇ ਨੇ ਉਹ ਬੈਠੇ ਤੇ ਇਹਦੀ ਕਿਟ ਤੇ ਬਈ ਨੂੰ ਮਾਰਾਂਗੇ ਜਦ ਉਹਨੇ ਆਖਿਆ ਵੀ ਚੱਲ ਲੱਗਾ ਨਾ ਤੁਰਨ ਤੇ ਉਹ ਆਲੇ ਦੁਆਲੇ ਇਕੱਠੇ ਹੋ ਗਏ ਅੱਛਾ ਉਹ ਉਹਨਾਂ ਦੇ ਘਰ ਇੱਕ ਥੂਣੀ ਖੜੀ ਸੀ ਦਾਂਦ ਬੰਨ ਕੇ ਭਜਾਉਂਦੇ ਤੇ ਉਹ ਨਹੀਂ ਮਾਰਿਆ ਜ਼ੋਰ ਉਹੀ ਪੱਟ ਲਈ ਉਹ ਕੰਧ ਨਾਲ ਖੜੀ ਸੀ ਐ ਰੇਕਾ ਦਾ ਆਇਆ ਜੀ ਵੀ ਕੰਧ ਕੋਈ ਸ਼ਾਇਦ ਢਾਹ ਦਾ ਗੱਡਾ ਉਹ ਬਣਾਇਆ ਉਹਨਾਂ ਗੱਡੀ ਚ ਨੇ ਇਹ ਗਿਆ ਉਹ ਜਨਾਬ ਮੇਰੀ ਉਹ 7 ਜਣੇ ਤੇ ਅੱਛਾ ਇੱਕ ਨੇ ਥੋਣੀ ਪੱਟ ਲਈ ਹਾਂ 7 ਦੇ 7 ਲੰਬੇ ਕਰਤੇ ਹਾਂ ਕਦੀ ਬਾਂਹ ਤੋੜਤੀ ਕੁਝ ਕਰਿਆ ਫਟਰ ਕਰਦੇ ਹਾਂ ਤੇ ਜਾ ਕੇ ਪਿਓ ਮੇਰਾ ਤਾਇਆ ਵਸੀਰ ਦਾ ਭੋਗ ਛੱਡਣ ਗਿਆ ਸੀ ਹਾਂ ਜਾ ਕੇ ਫਿਰ ਪਰਚਾ ਦਿੱਤਾ ਨਾਲੇ ਊਂਠ ਠੋਕਤੇ ਨਾਲੇ ਕੁੱਟੇ ਨਾਲੇ ਪਰਚਾ ਕਰਾਤਾ ਕੀ ਬਾਤ ਉਹ ਜਨਾਬ ਗਏ ਬਾਹਰ ਹਾਂ ਤੇ ਬਾਹਰ ਲੁਹਾਰੇ ਦੀ ਦੁਕਾਨ ਤੇ ਸਾਡਾ ਦਾਦਾ ਮਮਦੀ ਬੈਠਾ ਸੀ ਉਹਨੇ ਆਖਿਆ ਸ਼ਾਬਾ ਬੱਚਾ ਮੈਂ ਆਇਆ ਤਿਆਰ ਹੋ ਜਾ ਉਹ ਕਹਿੰਦਾ ਖੁਦਾ ਦਾ ਨਾਂ ਜਾਨ ਛੁਡਾ ਦਿਓ ਅੱਗੇ ਬਹੁਤ ਪੈ ਗਈਆਂ ਕਿਸਾਂ ਨੇ ਮਾਰ ਦੂਗਾ ਤਾਂ ਛੁਡਾਇਆ ਪਰਚੇ ਪੁੱਛਿਆ ਇਹਨੂੰ ਪਤਾ ਮੈਨੂੰ ਨਹੀਂ ਪਤਾ ਪਰਚੇ ਉਦੋਂ ਕਿੱਥੇ ਹੁੰਦੇ ਸੀ ਪਰਚੇ ਉਦੋਂ ਪਿੰਡ ਦੀ ਪਰਿਆ ਪੰਚਾਇਤ ਜਿਹੜੀ ਇੱਥੇ ਬਾਹਰੋਂ ਬਾਹਰ ਹੀ ਨਿਬੇੜ ਦਿੰਦੀ ਹੁੰਦੀ ਸੀਗੀ ਉਹ ਪਰਚੇ ਵੀ ਹੋ ਜਾਂਦੇ ਪਰਚੇ ਘੱਟ ਵੱਧ ਹੁੰਦੇ ਸੀ, ਥਾਣੇ ਦੇ ਨਾਂ ਤੋਂ ਤਾਂ ਡਰਦੇ ਹੀ ਬਹੁਤ ਸੀ ਲੋਕ ਆਹੋ ਥਾਣੇ ਵਾਲਾ ਪੁਲਿਸ ਵਾਲਾ ਕਿਤੇ ਵਰਦੀ ਪਾ ਕੇ ਪਿੰਡ 'ਚ ਆ ਵੜਦਾ ਸੀ ਨਾ ਤੇ ਉਹ ਜਿਹਨੇ ਭਾਵੇਂ ਕੋਈ ਪਾਣੀ ਲਾ ਕੇ ਆਣ ਡਿਆ ਕੋਈ ਪੱਠੇ ਲੈ ਕੇ ਉਹ ਐਵੇਂ ਹੀ ਡਰਦਾ ਰਾਹ ਬਦਲ ਜਾਂਦਾ ਸੀ ਵੀ ਪਤਾ ਨਹੀਂ ਮੈਨੂੰ ਨਾ ਫੜਨ ਆਇਆ ਹੋਵੇ ਰਾਈ ਬਰਾਦਰੀ ਵਿੱਚ ਤੇ ਕਮਾਉਣ ਦੀ ਸਾਡਾ ਵਾਰਸ ਜਿਹੜਾ ਸੀ ਉਹ ਪੜ੍ਹਿਆ ਹੋਇਆ ਸੀ ਉਹਦੇ ਕੋਲ ਆਉਂਦੀ ਯਾਰ ਸ਼ਾਹ ਪੂਰੀ ਨੰਬਰਦਾਰ ਦਾ ਮਾਮਲਾ ਵੀ ਉਹੀ ਤਾਰਦਾ ਸੀ ਸਾਰੇ ਕੰਮ ਉਹੀ ਕਰਦਾ ਸੀ ਜਿਹੜੀ ਕੋਈ ਪੁਲਿਸ ਵਾਲੀ ਗੱਲ ਹੁੰਦੀ ਨਾ ਉਹ ਸਾਰਾ ਵਾਰਸ ਨਾਲ ਖੈਰ ਉਹਦੇ ਕੋਲ ਆਉਂਦੇ ਸਨ ਉਹੀ ਪਰੇ ਮੁਕਾਉਂਦਾ ਸੀ ਉਹਨਾਂ ਦੀ ਤੇ ਆਖਣਾ ਜਾਓ ਬੰਦਾ ਸਾ ਕੋਈ ਨਹੀਂ ਦੇਣਾ ਹੈਗਾ ਅੱਛਾ ਬਾਬਾ ਜੀ ਇਹ ਤਾਂ ਗੱਲਾਂ ਬਾਤਾਂ ਹੋ ਗਈਆਂ ਵਸੇਬ ਦੀਆਂ ਜਦੋਂ ਆਪਾਂ ਉੱਥੋਂ ਫਿਰ ਉਜੜ ਕੇ ਆਏ ਆ ਉਹ ਗੱਲ ਸੁਣਾਓ ਉੱਜੜ ਕੇ ਆਇਆ ਉਦੋਂ ਸਾਡਾ ਇੱਕ ਤੇਲੀਆਂ ਦਾ ਸ਼ੋਰ ਜਿਹੜਾ ਸੀ ਨਾ ਮੁਖਤਿਆਰ ਉਹ ਸਾਡਾ ਜਿਹੜਾ ਚਾਨਣ ਲੰਬੜਦਾਰ ਸੀ ਉਹਦੇ ਸਾਲੇ ਨੇ ਮਾਰਿਆ ਉਹ ਚਾਨਣ ਲੰਬੜਦਾਰ ਕਹਿੰਦਾ ਮੇਰੇ ਪਿੰਡ ਨਾ ਬੜੀ ਮੁੜ ਕੇ ਆ ਕੇ ਉਹ ਨਾ ਲੰਬੜਦਾਰ ਕੇ ਆਪਦੇ ਸਹੁਰੇ ਗਿਆ ਤੇ ਨਾ ਉਹ ਵੜਨ ਦਿੱਤਾ ਕਹਿੰਦਾ ਤੂੰ ਸਾਡੇ ਰੱਖੀ ਗਈ ਸਾਰੀ ਜ਼ਿੰਦਗੀ ਦੀ ਸਾਥ ਕਹਿੰਦਾ ਪਹਿਲਾਂ ਤੁਸੀਂ ਉਹਨਾਂ ਨੇੜੇ ਵੀ ਨਹੀਂ ਜਾਂਦੇ ਤੇ ਰਾਈਆਂ ਦੇ ਜਿਹੜੀਆਂ ਜਿਹੜੇ ਪਿੰਡ ਵਾਲੇ ਤੇ ਹੈਂ ਪਰ ਫਿਰ ਵੀ ਉਸ ਵੇਲੇ ਵੀ ਸਾਡੇ ਪਿੰਡ ਵਾਲੇ ਸਾਡੇ ਨੇੜੇ ਨਹੀਂ ਆਏ ਬਿਲਕੁਲ
ਪਿੰਡ ਵਾਲਿਆਂ ਨੇ ਨਹੀਂ ਤੁਹਾਡਾ ਨੁਕਸਾਨ ਕੀਤਾ, ਜਿਹੜੇ ਵੀ ਬਾਕੀ ਬਰਾਦਰੀਆਂ ਵੀ ਬੈਠੀਆਂ ਸੀ ਨਹੀਂ ਨੁਕਸਾਨ ਕੀਤਾ? ਬਿਲਕੁਲ ਪਿੰਡ ਵਾਲੇ ਸਾਡੇ ਮਦਦ ਕਰਦੇ ਰਹੇ ਨੇ ਤੇ ਦੂਜੇ ਸਾਡੇ ਨੇੜੇ ਹੀ ਲੱਗੇ। ਮਾਸ਼ਾਅੱਲਾ ਸਾਡੇ ਬੁੜੇ ਸਾਡੇ ਭਾਈ ਧੜਿਆਂ ਵਰਗੇ ਜਵਾਨ ਤੇ ਜੀ 7-8 ਇਹ ਨੇ ਨਾ 20-25 ਨੇ ਰੋੜਨੇ ਤੇ। ਜਦੋਂ ਪਿੰਡੋਂ ਤੁਸੀਂ ਨਿਕਲੇ, ਸਿੱਖ ਜਾਂ ਹਿੰਦੂ ਭਾਈਚਾਰਾ ਜਿਹੜਾ ਆਪਣਾ ਸੀਗਾ, ਉਹ ਤੁਹਾਨੂੰ ਕਿੱਦਾਂ ਮਿਲੇ? ਜੱਫੀਆਂ ਪਾ ਕੇ ਮਿਲ ਕੇ ਵਿਦਾ ਕੀਤਾ ਜਾਂ ਰਾਤੋਂ ਰਾਤ ਹੀ ਆ ਗਏ ਸੀ? ਉਹ ਜਿਹੜੇ ਆਪਣੇ ਪਿੰਡ ਵਾਲੇ ਤੇ ਵਾਹ ਬਸ ਜਫੇ ਨਾਲ ਪਾਸੇ ਪਾ ਕੇ ਉੱਥੇ ਫਿਰ ਆ ਗਏ ਲਵੀ, ਫਿਰ ਕੰਪ ਵਿੱਚ ਆ ਗਏ ਤੇ ਨਾ। ਉਸ ਤੋਂ ਬਾਅਦ ਫਿਰ ਜਾਂਦੇ ਪਿੰਡ ਜਾਂਦੇ ਰਹੇ ਨੇ, ਕਣਕ ਵੀ ਘਰੋਂ ਲਿਆਉਂਦੇ ਰਹੇ ਨੇ, ਸਮਝ ਆ ਗਈ, ਛੱਲੀਆਂ ਵੀ ਬਾਹਰੋਂ ਲਿਆਉਂਦੇ ਰਹੇ ਨੇ। ਕੰਪ ਲੱਗਾ ਜੀ ਬੀਗ ਭਰਤੇ ਸਾਰਾ। ਹਾਂ ਸ਼ਹਿਰ ਤੋਂ ਤੇ ਸਾਡੇ ਪਿੰਡ ਤੋਂ ਵਿਚਾਲੇ ਤੀਆਂ ਕੰਪ ਲੱਗਿਆ। ਨੁਕਸਾਨ ਨਹੀਂ ਹੋਇਆ ਉੱਦਾਂ, ਅਮਨ ਸ਼ਾਂਤੀ ਨਹੀਂ ਆ? ਹਾਂ ਬਿਲਕੁਲ ਨੁਕਸਾਨ ਨਹੀਂ, ਸਾਡਾ ਨੁਕਸਾਨ ਨਹੀਂ ਹੋਇਆ ਬਿਲਕੁਲ। ਕੋਈ ਰਾਹ ਦੇ ਵਿੱਚ ਕੋਈ ਦੇਖੀ ਹੋਵੇ ਵੱਡ ਟੁੱਕ? ਕੋਈ ਉਂਝ ਇਹ ਵੀ ਹੈ ਨਾ, ਸਾਡੇ ਪਿਓਆਂ ਤੋਂ ਡਰਦੇ ਵੀ ਸੀ ਜਿਹੜੇ ਬਾਹਰਲੇ ਸਿੱਖ ਪੈਂਦੇ ਤੇ ਨਾ, ਉਹਨਾਂ ਨੂੰ ਨਹੀਂ ਜਾਣਦੇ ਕੁਝ। ਸਿਰਫ ਪਿੰਡ ਵਾਲੇ ਤੈਨੂੰ ਪਤਾ ਸਾਨੂੰ ਪਿੰਡਾਂ ਦਾ ਜਿੱਥੇ ਅਕਸਰੀਅਤ ਹੋਵੇ ਨਾ ਕਿਸੇ ਵੀ ਬਰਾਦਰੀ ਦੀ, ਕੌਮ ਦੀ, ਉੱਥੇ ਫਿਰ ਉਹ ਜ਼ਰਾ ਉਹਦੀ ਤਾਕਤ ਜ਼ਿਆਦਾ ਵੱਧ ਜਾਂਦੀ ਆ। ਤੇ ਜਿੱਥੇ ਕੋਈ ਮਿਨਾਰਿਟੀ ਵਿੱਚ ਹੋਵੇ, ਥੋੜੇ ਹੋਣ, ਫਿਰ ਉਹ ਵਿਚਾਰਿਆਂ ਨੂੰ ਨੁਕਸਾਨ ਉਹਨਾਂ ਦਾ ਹੋ ਜਾਂਦਾ ਨੁਕਸਾਨ। ਬਸ ਹੋਰ ਫਿਰ ਹੋਰ ਸਭ ਕੁਝ ਠੀਕ ਠਾਕ, ਅੱਲਾ ਦੀ ਖੈਰ, ਸਮਝ ਆ ਗਈ। ਅੱਛਾ ਬਾਬਾ ਜੀ, ਇਹ ਜਿਹੜੇ ਲੋਕ ਆਪਾਂ ਨੂੰ ਅੱਜ ਵੀ ਯਾਦ ਕਰਦੇ, ਜਿੱਦਾਂ ਹੁਣ ਗੁਰਚੇਤ ਨੇ ਤੁਹਾਡੇ ਨਾਲ ਰਾਬਤਾ ਕੀਤਾ, ਹੁਣ ਤਾਂ ਤੁਹਾਨੂੰ ਪਿੰਡ ਤੁਹਾਨੂੰ ਦਿਖਾਊਂਗਾ, ਤੁਹਾਡਾ ਵੀ ਦਿਲ ਕਰਦਾ ਪਿੰਡ ਦੇਖਣ ਨੂੰ, ਨਾ ਲੋਕਾਂ ਨੂੰ ਮਿਲਣ ਨੂੰ? ਸਾਡਾ ਦਿਲ ਕਰ, ਅਸੀਂ ਕਹਿੰਦੇ ਦੇਖਦੇ ਹਾਂ ਕਿਹੜੇ ਟਾਈਮ ਜਾਈਏ, ਸਮਝ ਆ ਗਈ। ਹਾਲੇ ਬਿਮਾਰੀਆਂ ਸਮਾਰੀਆਂ ਤਾਂ ਹਾਲੇ ਕੋਈ ਸ਼ਾਇਦ ਨਹੀਂ ਖਾਂਦੀ। ਉਹ ਤਾਂ ਕਹਿਣਾ ਤੈਨੂੰ ਮੈਂ ਸਭ ਕੁਝ ਬੀਜੇ ਵੀ ਆਪੇ ਲਊਂਗਾ, ਹਰ ਸ਼ਾ ਕਰੂੰਗਾ, ਮੈਂ ਗੱਡੀਆਂ ਵੀ ਇੱਥੇ ਬਾਗੇ ਬਾਰਡਰ 'ਤੇ ਲਿਆਊਂਗਾ, ਆਪੇ ਤੁਹਾਨੂੰ ਲਿਜਾਊਂਗਾ। ਹਾਂ ਉਹਦੇ ਨਾਲ ਗੱਲ ਹੋਣ ਤੋਂ ਪਹਿਲੇ ਤਾਂ ਉਹਦੇ ਨਾਲ ਗੱਲ ਹੋਣ ਤੋਂ ਬਾਅਦ ਤੁਹਾਡੀ ਕੀ ਆਪਣੀ ਸੋਚ ਵਿੱਚ ਕੀ ਤਬਦੀਲੀ ਆਈ ਆ? ਕਿਸ ਤਰ੍ਹਾਂ ਦੀ? ਪਿੰਡ ਦੇ ਬਾਰੇ, ਪਿੰਡ ਨੂੰ ਲੈ ਕੇ? ਪਿੰਡ ਦੇ ਬਾਰੇ ਅਸੀਂ ਉਹ ਵੀ ਅਸੀਂ ਕਹਿੰਦੇ ਯਾਨੀ ਤੁਹਾਨੂੰ ਇਹ ਅੰਦਾਜ਼ਾ ਨਹੀਂ ਹੋਣਾ ਕਿ ਮੇਰੇ ਪਿੰਡ ਦੇ ਜਿਨ੍ਹਾਂ ਨੇ ਮੇਰੀ ਵੀਡੀਓ 2 ਮਿੰਟ ਵਾਲੀ ਦੇਖੀ ਆ, ਵੀ ਉਹ ਮੇਰੇ ਬਾਰੇ ਇੰਨੇ ਐਕਸਾਈਟਡ ਹੋ ਸਕਦੇ ਆ ਮੈਨੂੰ ਮਿਲਣ ਲਈ, ਮੈਨੂੰ ਦੇਖਣ ਲਈ? ਜੀ ਹਾਂ, ਉਹ ਫਿਰ ਅਸੀਂ ਬੜੀ ਖੁਸ਼ੀ ਕਰੀਏ, ਬੜੀ ਖੁਸ਼ੀ ਕਰੀਏ। ਉਸੇ ਅਸੀਂ ਜੇ ਵੀਡੀਓ ਵੇਖਦੇ ਨਾ ਤਸਵੀਰ, ਉਹਨਾਂ ਦੀਆਂ ਬੀਬੀਆਂ ਬੱਚੇ ਉਹਨਾਂ ਦੇ ਖੜ੍ਹ ਕੇ ਨਾਲ, ਉਹਨਾਂ ਦੇ ਖੜ੍ਹ ਕੇ ਵੇਖਦੇ ਨੇ, ਗੱਲਾਂ ਕਰਦੇ ਆ ਵੀ ਗੱਲਾਂ ਕਰਦੇ ਨੇ, ਸਭ ਗੱਲਾਂ ਕਰਦੇ ਵੀ ਸਾਡਾ ਬਾਬਾ ਪੁਰਾਣਾ ਸਾਨੂੰ ਬਾਬਾ ਲੱਭ ਗਿਆ। ਹਾਂ ਬਾਪੂ। ਹਾਂ ਤੇ ਜਿਹੜਾ ਸਾਡੇ ਗਵਾਂਢੀ ਨੇ ਐ ਸਾਹਮਣੇ ਗੁਰਦੇਵ ਤੇ ਬਲਦੇਵ ਤੇ, ਉਹਦੀ ਕੱਲ ਰਾਤ ਵੀ ਦੇਰਾ, ਉਹਦੀ ਕੱਲ ਨੂੰਹ ਵੀ ਤੇ ਉਹਦੀ ਪੋਤ ਨੂੰ ਵੀ। ਇਹ ਹੈਗਾ ਅਵਤਾਰ ਸਰਪੰਚ ਨੇ ਵੀ ਰਾਬਤਾ ਕੀਤਾ ਸੀਗਾ ਮੇਰੇ ਨਾਲ, ਉਹ ਵੀ ਕਹਿੰਦੇ ਸੀ ਵੀ ਪੰਡਤ ਕਿਵੇਂ ਰਾਬਤਾ ਕੀਤਾ? ਹਾਂ ਉਹ ਕਹਿੰਦਾ ਮੈਂ ਮਸਜਿਦ ਬਣਵਾਈ ਦੁਬਾਰਾ। ਪੰਡਤ ਨੇ ਮਸਜਿਦ ਬਣਾਈ, ਉਹਨੇ ਫਿਰ ਸਾਨੂੰ ਨਕਸ਼ਾ ਬਣਾਇਆ, ਦਿਖਾਇਆ ਪਰਸੋਂ ਨਕਸ਼ਾ ਬਣਾ ਕੇ। ਉਹਨੇ ਦੇਖਦਾ ਆ ਮਸਜਿਦ ਕਿਹੜਾ ਦੇਖ ਆ, ਹੁਣ ਅਜ਼ਾਨ ਹੁੰਦੀ ਉਸ ਵੇਲੇ 4:45 ਵਜੇ ਅਜ਼ਾਨ ਹੁੰਦੀ ਆ, ਤੇ ਹੁਣ ਨਮਾਜ਼ ਪੜ੍ਹਨ ਲੱਗੇ ਨੇ। ਤੇ ਫਿਰ ਉੱਤੇ ਕਹਿੰਦਾ ਪਿੰਡ 'ਚ ਤਾਂ ਮਤਲਬ ਮੁਸਲਮਾਨਾਂ ਦੇ ਘਰ ਹੈਗੇ ਆ? ਹੈਗੇ ਨੇ, ਉੱਥੇ ਸਪੀਕਰ ਲੱਗਿਆ, ਕਹਿੰਦਾ ਮੈਂ ਸਪੀਕਰ ਵਿੱਚ ਬੰਗ ਦਬਾਉਣਾ। ਹਾਂ ਬਸ ਵਿਖਾਇਆ, ਉਹਨੇ ਵਿਖਾਇਆ ਸਾਨੂੰ ਐ ਸਪੀਕਰ ਲੱਗਿਆ ਸੀ। ਹਾਂ ਠੀਕ ਠਾਕ। ਅੱਛਾ ਬਾਬਾ ਜੀ, ਇਹ ਜਿਹੜਾ ਗੁਰਚੇਤ ਚਿੱਤਰਕਾਰ ਜਿਹੜਾ, ਇਹਦੀਆਂ ਤੁਸੀਂ ਆ ਗੱਲਬਾਤ ਹੋਣ ਤੋਂ ਪਹਿਲੇ ਕਦੇ ਕੋਈ ਫਿਲਮ ਵੀ ਦੇਖੀ ਸੀਗੀ? ਫਿਲਮ ਵੇਖੀ ਆ। ਇਹ 420 ਜਿਹੜੀ ਫਿਲਮ ਆ ਨਾ, ਉਹ ਜਿਹੜੀ ਬਾਬਾ ਭੈਣ ਜਣੇ ਦੇ ਆ, ਉਹ ਜਦੋਂ ਇਹ ਨਾ ਜਿਹਦੇ ਫਿਲਮ ਬਣਾਈ ਆ ਨਾ ਬੁੜੇ ਦੀ, ਇਹ ਬੁੜਾ ਬੈਠਾ ਗੱਭੇ ਮੰਜੇ ਦੇ, ਇਹ ਕਦੇ ਇੱਧਰੋਂ ਉੱਥੇ ਵਗ ਗਿਆ, ਉੱਥੋਂ ਇੱਥੇ ਵਗ ਗਿਆ, ਚਾਚਾ ਵਿਆਹ ਕਰਾ ਲਾ, ਚਾਚਾ ਵਿਆਹ ਕਰਾ ਲਾ। ਉਹ ਕਹਿੰਦਾ ਯਾਰ ਸ਼ਰਮ ਨਹੀਂ ਆਉਂਦੀ ਆ, ਚਾਚਾ ਸ਼ਰਮ ਛੱਡ ਤੂੰ, ਉੱਥੋਂ ਉੱਠ ਕੇ ਇੱਥੇ ਆ ਜੇ। ਅੱਛਾ ਤੇਰੇ ਦਿਨ ਫਿਰ ਜਾਣਗੇ। ਹਾਂ ਸ਼ੇਖਰ ਬਾਬਾ ਬਣ ਗਿਆ। ਬਾਬੇ ਨੇ ਫਿਰ ਕਾਲੀ ਦਾੜੀ ਕਰੀ ਤੇ ਪੋਤੇ ਆ ਗਏ, ਪੋਤਿਆਂ ਨੇ ਫਿਰ ਪੈਸੇ ਦਿੱਤੇ ਬਾਬੇ ਨੇ। ਅੱਛਾ ਜਦ ਬਾਬਾ ਵਿਆਹ ਤਾ, ਪੋਤੇ ਗਏ ਕਮਰੇ 'ਚ, ਚਲੋ ਚਲੋ ਕਹਿੰਦਾ ਬੇਖਬਰ ਬਾਬਾ ਭੈਣ ਜਣੇ ਦਾ ਜਦ ਵਿਆਹ ਲਿਆ। ਹਾਂ ਬਾਬਾ ਭੈਣ ਜਣੇ ਦਾ। ਇਹ ਫਿਰ ਉਹਨੇ ਉਹਦੇ ਮੁੰਡਾ ਵਿਖਾਇਆ ਨਹੀਂ, ਉਹ ਵਿਖਾ ਇਹਦਾ ਮੇਰੇ ਖਿਆਲ ਸਹੀ ਮੁੰਡਾ ਆ। ਬਾਬੇ ਦਾਨੇ ਦੀ ਨੂੰਹ ਨਾਲ ਵੀ ਗੁਰਚੇਤ ਨੇ ਆਪਣੀ ਅੰਮੀ ਨਾਲ ਵੀ ਤਾਂ ਗੱਲ ਕਰਾਈ ਆ ਹਾਂ ਪਰਸੋਂ। ਕਰਾਈ ਆ ਪਰਸੋਂ ਦੀ, ਬਿਲਕੁਲ ਕਰਾਈ, ਬਿਲਕੁਲ ਕਰਾਈ ਆ, ਬਿਲਕੁਲ ਕਰਾਈ। ਉਹਨਾਂ ਦੀ ਭਾਈ ਗੱਲ ਸੁਣ, ਸਾਨੂੰ ਤਾਂ ਸਾਡੀ ਉਹਨਾਂ ਨੂੰ ਬੜੀ ਖੁਸ਼ੀ ਆ, ਸਾਡੀ ਖੁਸ਼ੀ ਉਹਨਾਂ ਨੂੰ ਬਹੁਤ ਹੋਈ ਆ ਸਾਰੇ ਪਿੰਡ ਨੂੰ। ਹਾਂ ਬਾਬਾ ਜੀ, ਪਹਿਲੇ ਤਾਂ ਤੁਸੀਂ ਉਹਦੀ ਚਲੋ ਫਿਲਮ ਦੇਖੀ ਸੀ, ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਇਹ ਤਾਂ ਸਾਡੇ ਆਪਣੇ ਪਿੰਡ ਦਾ ਹੀ ਆ, ਸਾਡੇ ਬੜਾਰੂ ਇਕੱਠੇ ਰਹੇ ਆ, ਹੁਣ ਤਾਂ ਉਹਦੇ ਨਾਲ ਬਹੁਤੀ ਜ਼ਿਆਦਾ ਮੁਹੱਬਤ ਹੋ ਗਈ? ਨਹੀਂ ਉੱਥੇ ਪਤਾ ਲੱਗਦਾ ਸੀ ਸਾਨੂੰ ਵੀ ਇਹ ਪਿੰਡ ਦੀ, ਸਾਡੇ ਪਿੰਡ ਦੀ ਫਿਲਮਾਂ, ਉਹ ਜਿਹੜੀ ਭਾਈ ਜੀ ਮੇਰੇ ਹੱਥਣ ਐਂ ਕਰਕੇ ਕਿ ਉਹ ਬਾਬਾ ਬਰਾਣਾ ਕਹਿੰਦੀ ਸੀ, ਬਾਬਾ ਬਰਾਣਾ ਸਾਡੇ ਪਿੰਡ ਸੀ।
ਮੈਂ ਕਿਹਾ ਈਰਵਾਲ ਦੀ ਹੈ ਫਿਰ ਮੈਂ ਦੱਸਿਆ ਵੀ ਇਹ ਉਹੀ ਹੈ, ਇਹ ਜਿਹੜਾ ਜਿੱਦਣ ਉਦਣ ਆਇਆ ਨਾ, ਮੈਂ ਜਿਹੜਾ ਇੱਥੇ ਬਾਬੇ ਕਹਿੰਦਾ ਇੱਥੇ ਬਹਿੰਦਾ ਬਾਬਾ ਵਿਆਹ ਕਰਾ ਲਾ, ਮੈਂ ਕਿਹਾ ਆ ਉਹੀ ਬੰਦਾ ਹੈ। ਨਹੀਂ ਹੁਣ ਮੇਰੇ ਖਿਆਲ ਆਪਣਾ ਆਪਣਾ ਲੱਗਦਾ ਹੋਣਾ ਨਾ ਵੀ ਇਹ ਤਾਂ ਬੰਦਾ ਹੀ ਆਪਣਾ ਨਿਕਲਿਆ ਹੈ। ਉਹੀ ਗੱਲ ਆ ਨਾ ਵੀ ਇਹ ਤਾਂ ਆਪਣਾ ਹੀ ਬੰਦਾ ਨਿਕਲਿਆ ਹੁਣ ਪਿੰਡ ਦੇ ਹੀ। ਹਾਂ ਮੇਰਾ ਪਿਓ 2 ਵਾਰੀ ਗਿਆ, ਅੱਛਾ ਉਸ ਤੋਂ ਬਾਅਦ ਹਾਂ ਜਦੋਂ ਆਏ ਨਾ ਅਸੀਂ ਉੱਥੋਂ 2 ਵਾਰੀ ਗਿਆ ਉੱਥੇ। ਇੱਕ ਸਾਡਾ ਚਾਚਾ ਦਾ ਪੁੱਤ ਸੀ ਨਾ, ਸਾਡਾ ਚਾਚਾ ਸੀ, ਇੱਕ ਮੇਰਾ ਪਿਓ ਸੀ, ਇੱਕ ਸਾਡਾ ਭਣੋਈਆ ਸੀ ਭਾਣਜਾ ਸਾਡਾ ਫੁੱਫੀ ਦਾ ਪੁੱਤ, ਤਿੰਨੋਂ ਗਏ। ਉੱਥੇ ਕਿਹਾ ਕਰਨ ਪਿੰਡ ਵਾਲੇ ਬਈ ਇੱਧਰੋਂ ਇੱਕ ਬੰਦਾ ਗਿਆ ਸੀ, ਬੜਾ ਖਾਂਟ ਸੀ ਬੰਦਾ, ਬਹੁਤ ਤੂਫਾਨ ਸੀ ਇੱਧਰੋਂ ਜਿਹੜਾ ਗਿਆ ਸੀ। ਪਿੰਡ ਵਾਲੇ ਕਹਿੰਦੇ ਵੀ ਸਾਡੇ ਦੱਲੂ ਰਾਈ ਹੁੰਦਾ ਸੀ ਵੀ ਉਦੋਂ ਸਾਰਾ ਪਿੰਡ ਡਰਦਾ ਸੀ। ਅੱਛਾ ਉਹ ਜਦੋਂ ਗਏ ਨਾ ਉਹ ਉਹਲੇ ਬੀੜ ਦੇ ਨਾਲ ਕਰਕੇ ਨਾ ਉਹ ਹਲ ਚਲਾਉਂਦੇ ਨੇ ਬਾਂਗਾ ਵੇਲੇ ਸੁਬਾਹ ਵੇਲੇ ਗਏ ਸੁਬਾਹ। ਉਹ ਇਹਨਾਂ ਉਹ ਪੁੱਛਦਾ ਆਖਿਆ ਭਾਈ ਤੂੰ ਕਿੱਥੋਂ ਆਇਆ ਹੋ? ਉਹ ਕਹਿੰਦਾ ਤੂੰ ਕੀ ਲੈਣਾ ਹੈ? ਮੇਰਾ ਪਿਓ ਕਹਿੰਦਾ ਤੂੰ ਕੀ ਲੈਣਾ? ਉਹ ਸੋਚੀ ਪੈ ਗਿਆ। ਉਹਨੇ ਆਖਿਆ ਇਹ ਬੰਦਾ ਉਹੀ ਆ। ਕਹਿੰਦਾ ਤੇਰਾ ਨਾਂ ਕੀ ਆ? ਆਖਿਆ ਦੱਲੂ। ਉਹਨੇ ਯਕੀਨ ਕਰ ਕਹਿੰਦੇ ਛੱਡ ਕੇ ਜੱਫੀ ਪਾ ਲਈ। ਕਹਿੰਦੇ ਬਾਕੀ ਤੇਰੇ ਪਿੰਡ ਵਾਲੇ ਕਹਿੰਦੇ ਇਹ ਬੰਦਾ ਬੜਾ ਖਾਂਟ ਆ, ਉਹ ਭਲਾ ਮਾਨਸ ਅਤੇ ਗਰੀਬ ਦੇ ਹੱਕ ਨੂੰ ਬਹੁਤ ਚੰਗਾ, ਜੇ ਮਾੜੇ ਨੂੰ ਕਹੇ ਉਹਦੇ ਗੱਲ ਪੈਂਦਾ ਸੀ। ਸਮਝ ਆ ਗਈ? ਜੇ ਕੋਈ ਲੜ ਪੈਂਦਾ ਬਾ ਫਿਰ ਅੱਲਾ ਦਾ ਆਸਰਾ, ਫਿਰ ਉਹ ਛੱਡਦਾ ਕੋਈ ਨਹੀਂ ਸੀ ਨਾ। ਆਵੇ ਹੱਕ ਤੇ ਖੜਨ ਵਾਲਾ ਬੰਦਾ ਸੀ। ਬਿਲਕੁਲ 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 ਹੱਕ ਤੇ ਖੜਨ ਵਾਲਾ ਸੀ। ਬਾਬਾ ਜੀ ਕੀ ਆਪਣੇ ਪਿੰਡ ਵਾਲਿਆਂ ਨੂੰ ਸੁਨੇਹਾ ਦੇਣਾ ਚਾਹੋਗੇ ਹੁਣ ਤੁਸੀਂ? ਸਾਡੀ ਮੁਬਾਰਕ ਦਿਓ ਅਤੇ ਜਿਹਦੇ ਅੱਲਾ ਦੇ ਫਜ਼ਲ ਅਸੀਂ ਤੁਹਾਨੂੰ ਮਿਲੇਂਗੇ ਖੁਸ਼, ਵੀ ਤੁਸੀਂ ਖੁਸ਼ ਰਹੋ, ਅਸੀਂ ਵੀ ਤੁਹਾਨੂੰ ਮਿਲੇਂਗੇ, ਜ਼ਰੂਰ ਮਿਲੇਂਗੇ। ਬਿਮਾਰੀ ਪਰਾਂ ਹੋ ਜਾਏ ਫਿਰ। ਹਾਂ ਬਿਮਾਰੀ ਪਰੇ ਹੋ ਜਾਏ, ਅਸੀਂ ਮਿੰਟ ਦਾ ਖੁਸ਼ ਅੱਛਾ ਤਿਆਰੀ। ਦੱਸੋ ਜਾਣਾ ਕਿਨੇ ਹੈ ਇੱਕ ਵਾਰੀ, ਕਿਨੇ ਜਾਣਾ ਇਹ ਵੀ ਦੱਸੋ। ਸਾਡਾ ਆ ਜਮੀਲ ਹਾਂ ਅਤੇ ਹੋਰ ਜਿਹੜਾ ਕੁਛ ਦੇਖਾਂਗੇ, ਇੱਕ ਸਾਡਾ ਪੁੱਤਰ ਕਹਿੰਦਾ ਮੈਂ ਜਾਣਾ ਨਾਲ। ਹਾਂ ਕਹਿੰਦਾ ਮੈਂ ਹੀ ਵੇਖਣਾ ਜਾ ਕੇ। ਫਿਰ ਸਾਨੂੰ ਕਹਿੰਦਾ ਹਾਲੇ ਨਾ ਜਾਏ, ਮਗਰ ਹਾਲੇ ਸਾਲ ਸੌਂ ਜਾਂਦੇ ਹਾਲੇ। ਉਹ ਨੰਬਰ ਲੈ ਲਿਆ ਮੈਂ ਰਾਤੀ ਉਹਨੇ। ਹੈਂ ਉਹ ਸਾਊਦੀਆ ਹੁੰਦਾ ਨਾ। ਹਾਂ ਸੂਰੀਆ ਹੁੰਦਾ ਉਹਨੇ ਰਾਤੀ ਨੰਬਰ ਲਿਆ ਇਹਦੇ ਕੋਲੋਂ, ਉਹਦਾ ਵੀ ਆ ਤੇ ਤੇਰਾ ਵੀ ਆ। ਹਾਂ ਦਿੱਤਾ ਨੰਬਰ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀ 11 ਸ਼ਮਾਲੀ ਤਹਿਸੀਲ ਬਲਵਾਲ ਜ਼ਿਲ੍ਹਾ ਸਰਗੋਦਾ ਵਿੱਚ। ਬਜ਼ੁਰਗਾਂ ਨਾਲ ਮੁਲਾਕਾਤ ਹੋਈ ਜਿਹੜੇ ਕਿ ਗੁਰਚੀਤ ਚਿੱਤਰਕਾਰ ਦੇ ਪਿੰਡ ਦੇ ਵਿੱਚੋਂ ਉੱਠ ਕੇ ਆਏ ਸੀ। ਇਹਨਾਂ ਦੇ ਵਡਾਰੂ ਇਹ ਵੀ ਉਦੋਂ ਕਾਫੀ ਉਮਰ ਦੇ ਸੀਗੇ ਜਦੋਂ ਉੱਠ ਕੇ ਆਏ। ਅਤੇ ਉਮੀਦ ਕਰਦੇ ਹਾਂ ਜੀ ਕਿ ਜਦੋਂ ਕੋਈ ਮੌਸਮ ਸਾਜ਼ਗਾਰ ਹੋਇਆ, ਕੋਈ ਹਾਲਾਤ ਬਿਹਤਰ ਹੋਏ, ਫਿਰ ਇਹ ਆਪਣੇ ਪਿੰਡ ਦਾ ਲਾਜ਼ਮੀ ਚੱਕਰ ਲਾ ਕੇ ਆਉਣਗੇ। ਔਰ ਅਸੀਂ ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।